ਅੱਛਾ ਜਦੋਂ ਮੈਂ ਕਿਹਾ ਪੈਸਾ ਕਿਤਾਬ ਕਿਉਂ ਲੈ ਕੇ ਨਾ ਨਹੀਂ ਕੋਈ ਫੈਸਲਾ ਭੋਗਣ ਇਦਾਂ ਦਾ ਬੱਚਾ ਨਾ ਮਾਸਟਰ ਕਹਿੰਦਾ ਬਲੈਕ ਬੋਰਡ ਸਾਫ਼ ਕਰੋ ਤੇ ਜ਼ੁਬਾਨ ਨਹੀਂ ਕਰਦਾ ਸੀ ਅੱਧਾ ਘੰਟਾ ਹੋ ਗਿਆ ਲੱਗਾ ਹੋਇਆ ਤੇ ਸ਼ਰਾਜ਼ ਨੇ ਹੁਣ ਕਿਹਾ ਆ ਹੁਣ ਰੋਲ ਹੀ ਲੋ ਜੀ ਦੋ ਮੂੰਹ ਵਾਲਾ ਐਂਕਰ ਦੇਖ ਇਹ ਦੋ ਦੰਦ ਵਾਲਾ ਐਂਕਰ ਦੇਖ ਲਓ ਅੱਜ ਵੀ ਫੋਟੋ ਲੱਗੀ ਹੋਈ ਕਹਿੰਦੇ ਕਿ ਦੇਖੋ ਜੋ ਅਗਰ ਪੜੋਗੇ ਨਹੀਂ ਤਾਂ ਮੁस्तकबिल ही है ਉਹ ਤੈਨੂੰ ਖੁੱਡਾ ਬਣਾਇਆ ਕੋਪੜ ਛੱਡੇ अस्सलाम वालेकुम नाज़रीन, टी टाइम में खुश आमदीद। एक ते ਰੋਕੋ 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 ਉਸਤਾਦ ਜੀ ਭਾਈ ਤੁਹਾਨੂੰ ਤੇ ਪਿੰਡੀ ਐਕਸਪ੍ਰੈਸ ਦਾ ਨਾਮ ਚੱਲ ਮਿਲਿਆ ਚੁੱਪ ਕਰ। ਬੜਾ ਹਰਸ਼ਾ ਕਰਨ ਦੀ ਚੁੱਪ ਕਰ। ਕੀਤੀ ਹੈ ਮੰਡਾਰ ਤੇ ਆਉਣਾ ਹੈ ਜਿੱਥੇ ਮਰਜ਼ੀ ਆ ਤੈਨੂੰ ਮਸਲਾ ਤੇ ਸੀਟੀ ਕਾ ਤੋਂ ਮਾਰੀ ਆ ਗਰਾਰ ਹੀ ਮਿਲਣ ਡਿਆ ਨਾਜ਼ਰੀਨ ਗੱਲ ਸਿੱਧੀ ਸਾਫ਼ ਹਾਂਜੀ ਦੋ ਤਿੰਨ ਕਰੈਕਟਰ ਜ਼ਿੰਦਗੀ ਦੇ ਵਿੱਚ ਐਸੇ ਹੁੰਦੇ ਨੇ ਹਾਂ ਜਿਹੜੇ ਚੁੱਪ ਨਹੀਂ ਕਰਦੇ ਇੱਕ ਤੇ ਆ ਵਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਦੇ ਫਜ਼ੂਲ ਨਾ ਬਣਾਓ ਫਜ਼ੂਲ ਆਦਮੀ ਬੋਲੀ ਜਾਂਦਾ ਕਸਮ ਵਾਲੀ ਗੱਲ ਹੈ ਬੋਲੀ ਜਾਂਦਾ ਹਾਂ ਤੁਹਾਡੀ ਤਾਂ ਟੀਨ ਪੈਕ ਤੇ ਫੋਟੋ ਆਉਣ ਡਈ ਆ ਨਾ ਠੀਕ ਮੈਂ ਫਿਊਲ ਆ ਬੋਲੀ ਜਾਏਗਾ ਯਾਰ ਹਜੇ ਕਿ ਬਾਥਰੂਮ 'ਚ ਬੋਲਣਾ ਨਹੀਂ ਚਾਹੀਦਾ ਓਹੋ ਮੈਂ ਉੱਥੇ ਕਿਤੇ ਗਾਣਾ ਰਿਕਾਰਡ ਕਰਾਇਆ ਯਾਰ। ਉੱਥੇ ਕਦੋਂ ਬੋਲਿਆ ਬਾਥਰੂਮ 'ਚ ਵੀ ਬੋਲਣ ਡਿਆ ਆਮ ਲਾਈਫ 'ਚ ਵੀ ਬੋਲਣ ਡਿਆ ਸੁੱਤਾ ਪਿਆ ਵੀ ਬੋਲਣ ਡਿਆ ਅੱਧਾ ਘੰਟਾ ਹੋ ਗਿਆ ਲੱਗਾ ਹੋਇਆ ਤੇ ਸ਼ਰਾਜ਼ ਨੇ ਹੁਣ ਕਿਹਾ ਆ ਹੁਣ ਰੋਲ ਹੀ ਅੱਛਾ ਹੁਣ ਮੇਰਾ ਯਾਦ ਆਇਆ ਹੀ ਆ ਗਿਆ ਨਾ ਕਿਉਂ ਯਕੀਨ ਕਰੋ ਸਲਮਾਨ ਭਾਈ ਤਿੰਨ ਦਿਨ ਈਦ ਦੇ ਬੜੇ ਸਕੂਨ ਨਾਲ ਗੁਜ਼ਰੇ ਆਂਦੇ ਫੇਰ ਦੀ ਟਾ ਪਾ ਕਾ ਨੇ ਕਾਲ ਕਰਤੀ ਮੈਨੂੰ ਮੈਂ ਕਿਹਾ ਸੀ ਯਾਰ ਅੱਛਾ ਕਾਲ ਤੇ ਮੈਂ ਕਰਤੀ ਅੱਜ ਸੱਚੀ ਮੁੱਚੀ ਮੈਨੂੰ ਨਾ ਸਲਮਾਨ ਭਾਈ ਬੜੇ ਹੀ ਪਿਆਰੇ ਲੱਗੇ ਯਾਰ ਅੱਲਾ ਦੀ ਜ਼ਿੰਦਗੀ ਤੰਦਰੁਸਤੀ ਦੇਵੇ ਲੈ ਮੈਨੂੰ ਡੇਲੀ ਪੈਰਾ ਲੱਗਦਾ ਓਏ ਇਹਨੇ ਬੋਲਣਾ ਗੱਲ ਪਤਾ ਕੀ ਮਿੱਠੇ ਉਂਗਲ ਦੀ। ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣਾ ਤੁਸੀਂ ਕਿਸੇ ਦਾ ਪਰਦਾ ਰੱਖੋਗੇ ਅੱਲਾ ਪਾਕ ਤੁਹਾਡਾ ਰੱਖੇ ਹੁਣ ਕਿੰਨਾ ਕੁ ਪਰਦਾ ਰੱਖੀ ਉਹ ਆ ਬਾਹਰ ਆਉਂਦਿਆ ਯਾਰ ਇਹ ਸਿੰਗਰ ਹਾਂ ਨਾਜ਼ਰੀਨ ਅਤਾਈ ਬੋਟੀ ਯਾਰ ਮੈਂ ਸਭ ਤੋਂ ਪਹਿਲੇ ਮਾਫੀ ਚਾਹਾਂਗਾ ਮਾਫੀ ਮੈਨੂੰ ਦੇ ਦੇਣੀ ਤੁਸੀਂ ਆ ਜਿਹੜੇ ਸਿੰਗਰ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਨ ਡਿਆ ਮੈਂ ਚੰਦ ਸਿੰਗਰਾਂ ਦੀ ਗੱਲ ਕਰਨ ਡਿਆ ਇਹਨਾਂ ਦੀ ਯਾਰ ਅੱਲਾ ਮਾਫੀ ਦੇਵੇ ਬਹਿ ਜਾਣ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਠੀਕ ਆ ਰੂਹਦਾਰੀ ਵੀ ਤੇ ਇੱਕ ਦੂਜੇ ਨੂੰ ਕਹੀ ਜਾਣਗੇ ਆ ਵੇਖੋ ਫਲਾਣੇ ਨੇ ਕਈ ਆ ਜਗ੍ਹਾ ਵੇਖੀ ਜਰਾ ਸ਼ੁਰੂ ਆ ਉਹ ਕਹਿੰਦੇ ਨਹੀਂ ਯਾਰ ਇਧਰੋਂ ਜਰਾ ਉਤਾਰ ਚੜਾਓ ਸਵੇਰ ਦੇ 7 ਵਜ ਗਏ ਜ਼ਾਨਾ ਹੋ ਗਈਆਂ ਬਈ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਫੈਸਲ ਭਾਈ ਬੜੇ ਕਰਮ ਦੀ ਗੱਲ ਆ ਓਏ ਇੱਕ ਮਿੰਟ ਸੁਣਨਾ ਵੀ ਉਹ ਕਿਹੜਾ ਯਾਰ ਇਹ ਬਲੈਕਮੇਲਿੰਗ ਆ ਉਹ ਨਹੀਂ ਯਾਰ ਇੱਕ ਮੇਰਾ ਦੋਸਤ ਆ ਮਿੱਠਾ ਜੀ ਇੱਕ ਮੇਰਾ ਦੋਸਤ ਹੈਗਾ ਮਾਫੀ ਦੇ ਨਾਲ ਮੈਂ ਘਰ ਬੈਠਾ ਮੈਨੂੰ ਕਾਲ ਕੀਤੀ ਫੈ ਭਾਈ ਕਿੱਥੇ ਹੋ ਹੁਣ ਉਹ ਮੇਰਾ ਸੀਨੀਅਰ ਵੀ ਹੈ ਮੇਰਾ ਦੋਸਤ ਵੀ ਹੈ ਯਾਰ ਉਹ ਮੇਰਾ ਸੀਨੀਅਰ ਮੈਂ ਉਹਨਾਂ ਦਾ ਬੜਾ ਹਯਾ ਕਰ ਕਿੱਥੇ ਮੈਂ ਕਿਹਾ ਭਾਈ ਘਰ ਬਾਹਰ ਆ ਮੈਂ ਬਾਹਰ ਆਇਆ ਮੈਂ ਬਹਿ ਗੱਡੀ 'ਚ ਮੈਂ ਗੱਡੀ 'ਚ ਬੈਠਾ ਤੇ ਮੈਨੂੰ ਲਾਹੌਰ ਲੈ ਗਿਆ ਕਹਿੰਦਾ ਕੰਮ ਸੀਗਾ ਇੱਕ ਅੱਧੇ ਘੰਟੇ ਦਾ ਆਣ ਜਾਣ ਕਰਨੀ ਠੀਕ ਹੈ ਜੀ ਓਏ ਹੋਏ ਕਿਸੇ ਜਗ੍ਹਾ ਤੇ ਤੁਸੀਂ ਇੰਜ ਤੇ ਬਲੈਕਮੇਲ ਹੁੰਦੇ ਹੋ ਯਾਰ ਵੀ ਤੁਹਾਡਾ ਕੰਮ ਹੈ ਤੁਸੀਂ ਜਾਓ ਯਾਰ ਅਗਲੇ ਬੰਦੇ ਨੂੰ ਕਾਹਤੋਂ ਬੰਨਣਾ ਤੁਸੀਂ ਅੱਛਾ ਇਹਦੇ ਵਿੱਚ ਫੈਸਲ ਭਾਈ ਇਹ ਉਹ ਗੱਲ ਇਹ ਹੁਣ ਇਹ ਵੇਖੋ ਦੋ ਕਰੈਕਟਰ ਸਿੰਗਰ ਉਹ ਵੀ ਕਿਤੇ ਆਪਣੇ ਤੌਰ ਤੇ ਸਿੰਗਰ ਫੈਸਲ ਭਾਈ। ਆ ਵੀ ਸਿੰਗਰ ਆ ਬਈ 2 ਘੰਟੇ ਹੋ ਗਏ ਕੰਨ ਖਾਦੇ ਉਧਰ ਮੈਂ ਅੰਦਰ ਗਿਆ ਮੈਂ ਦੋਵੇਂ ਜਣੇ ਲੱਗੇ ਇੱਕ ਦੂਜੇ ਨੂੰ ਜਗ੍ਹਾ ਕਹਿਣ ਦੇ ਨੇ ਯਾਰ ਆ ਫਲਾਣੇ ਦੀ ਜਗ੍ਹਾ ਵੇਖੀ ਫਲਾਣੇ ਦੀ ਜਗ੍ਹਾ गुलाम ਵੇਖੀ अली खान साहब ने कहा अल्लाह माफ करे कि जो अकाइयों का सुर में है हाय। वो मजे में है ਹਾਏ ਹਾਏ ਪਤਾ ਕੀ ਗੱਲ ਆ ਇਹ ਦੋਨੋਂ 2-2 ਘੰਟੇ ਪਤਾ ਕਿਉਂ ਕੋਈ ਮਜਬੂਰੀ ਆ ਇਹ ਨਜ਼ਰ ਜਿਹੜੀ ਉਹ ਅਗਰ 50 ਰੁਪਏ ਨਜ਼ਰ ਨਾ ਉਹਦੇ ਬਰਾਬਰ ਉਹਨਾਂ ਨੂੰ ਮੈਂ ਬਰਾਬਰ ਕਰਨੀ ਆ ਇਹ ਮੈਂ ਲੈਣੀ ਹੈ ਰਾਤ 2 ਘੰਟੇ ਇਸ ਚੱਕਰ ਕੱਢ ਦਿੰਦੇ ਆ ਮੈਂ ਅੰਦਰ ਗਿਆ ਸਾਡੇ ਚ ਘੁੰਮਣ ਡਿਆ ਨਜ਼ਰ ਚਾਹ ਉਹ ਦੇਖਦੇ ਕਿੱਧਰ ਜਾਂਦਾ ਵਾ ਤੇ ਹੋਇਆ 100 ਹੀ ਆ ਅੰਦਰ ਇਹਨਾਂ ਦੀ ਬਹਿਸ ਚੱਲਣ ਦੀ ਬਾਹਰ ਉਹ ਕੱਲਾ ਲੱਗਾ ਹੋਇਆ ਇਹ ਦੇਖਿਆ ਸਾਨੂੰ ਬਤਾਜਗੀ ਨਹੀਂ ਦੂਜਾ ਕਰੈਕਟਰ ਨਹੀਂ ਚਾਹੀਦਾ ਅਸੀਂ ਆਪ ਹੀ ਹਰ ਪਰ ਆਪੇ ਹੀ ਲੱਗੇ ਆ ਅਕਲ ਨੇ ਤੇ ਸੋਚਾਂ ਹੀ ਸੋਚਾਂ ਅਕਲ ਨਹੀਂ ਤੇ ਮੌਜਾਂ ਹੀ ਮੌਜਾਂ ਹਾਂਜੀ ਅੱਖਾਂ ਵੀ ਕਿਤੇ ਖੋਲੋ ਹੈ ਅੱਖਾਂ ਹੀ ਖੋਤੇ क्या क्या सुनना पड़ रहा है शुक्र है मैं ਇੱਕ- हूँ यार तीजे ਮੈਂ ਅੰਦਾ यार तीजे दिन ईद शराज ने फोन किया टी टाइम करना कहना बाकी ना राबता नहीं हो रहा कहना कोई नहीं मैं कल्ला ही कर लांगा ਹਾਂ ਯਾਰ ਉਸਤਾਦ ਉਹਨੇ ਪ੍ਰੋਡਕਸ਼ਨ ਦਿਓ ਐਵਰੀ ਦਿਓ ਇਹੋ ਜਿਹੇ ਬਾਜੇ ਵਾਲੇ ਹੁੰਦੇ ਬੋਲੇ ਬੰਦਿਆਂ ਦੇ ਫੰਕਸ਼ਨਾਂ ਤੇ ਵਜਾ ਕੇ ਡੇਲੇ ਬਾਹਰ ਕਢਾ ਲੈਂਦੇ ਤੇ ਉਹਨਾਂ ਦਾ ਸਿਆਣਾ ਜਿਹਾ ਲੰਦਾ ਅੱਗ ਚਲੋ ਵੀ ਕਾਕਾ ਕਰੋ ਸ਼ੁਰੂ 2 ਘੰਟੇ ਜਿਹੜੇ ਵੇ ਉਹ ਨਹੀਂ ਉਹਨੂੰ ਯਾਦ ਅੱਛਾ ਨਾਜ਼ਰੀਨ ਗੱਲ ਪਤਾ ਕੀ ਹੈ ਸਿੱਧੀ ਸਾਫ਼ ਗੱਲ ਮੈਂ ਸਿੰਗਰ ਨਹੀਂ ਹੈਗਾ ਮੈਨੂੰ ਸ਼ੌਕ ਹਾਂ ਮੈਂ ਕੰਨਾਂ ਦਾ ਸੁਰੀਲਾ ਲੇਕਿਨ ਇੱਕ ਛੋਟੀ ਜੀ ਜਗ੍ਹਾ ਮੈਂ ਵੀ ਕਹਿਣੀ ਹੈ ਕਿਉਂ ਜੀ ਭਾਈ ਹੋਸਟਿੰਗ ਦਾ ਫਾਇਦਾ ਚੱਲ ਚਲਾ
ਥੱਲੇ ਰੱਖੀ। ਥੱਲੇ ਰੱਖ ਕੇ ਵਜਾ ਨਾ, ਪਿੰਡੀ ਤਰ੍ਹਾਂ ਰੱਖ। ਮੇਰਾ ਬੜਾ ਫੇਵਰਟ ਗਾਣਾ, ਅਕਸਰ ਮੈਂ ਸੁਣਾਉਂਦਾ ਹੁੰਦਾ ਸੀ ਕਿਸੇ ਦੌਰ 'ਚ ਕਿਸੇ ਨੂੰ। ਕਿੰਨੇ ਮਿੰਟ ਦਾ ਵਾ? ਕਿੰਨੇ ਮਿੰਟ ਦਾ ਵਾ? ਓਏ ਓਏ ਹੋਣਾ 1 ਮਿੰਟ ਦਾ। 1 ਮਿੰਟ ਦਾ ਗਾਣਾ 5 ਮਿੰਟ ਹੋ ਗਏ ਗਾਲੀ ਸੈੱਟ ਕਰਨ ਡਏ। ਤੂੰ ਸੁਣਾ ਕੇ ਪਰੇ ਕਰੋ। ਤੇਰੇ ਮੂੰਹ ਤੇ ਯਾਰ ਡਰਾਇਆ ਨਾ ਕਰੋ। ਆ ਦੇਖੀ ਜਰਾ। ਓਏ 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 ਇਹ ਦੇਖੀ ਆ ਦੇਖੀ ਐ ਲੱਗਦਾ ਕੋਈ ਇਮਲੀ ਮੂੰਹ 'ਚ ਪਾਈ। ਭਾਈ ਫੈਸਲਾ ਗਾਣਾ ਸ਼ੁਰੂ ਹੋਣ ਤੋਂ ਪਹਿਲੇ ਹੀ ਇਹਨਾਂ ਦਾ ਲੱਗ ਜਾਂਦਾ ਪਰ ਫੈਸਲ ਵੇ ਕਿਹੜਾ ਨਹੀਂ ਵੇਜੀ ਤੇ ਮੇਰਾ ਚ ਵੀ ਲੱਗਦਾ ਵਾ। ਚਕਲੋਰੀਆ ਨਹੀਂ ਪਰ ਫੈਸਲ ਇੱਕ ਹੋਰ ਵੀ ਨੋ 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 ਨੋ। ਪਰ ਫੈਸਲ ਛੱਤ ਤੇ ਗਾਲਾਂ ਗਾਉਂਦੇ ਤੇਰਾ ਤਾਂ ਛੋਟਾ ਭਰਾ ਕਿਹੜਾ ਟੈਕਨੋਲੋਜੀ ਆ ਸ਼ੇਰ ਫੜ ਕੇ ਕਹਿੰਦਾ ਵੀ ਬਤਾਤਾ ਹੈ ਤੇਰੇ ਕੋਲ। ਨਹੀਂ ਚਲੋ ਗਾਇਆ ਜਰਾ। ਆ ਦੇਖੋ ਮੂੰਹ ਦੇਖਣਾ ਲੱਗਦਾ ਢਕਾਰ ਮੁੜ ਗਿਆ। ਗਾਣਾ ਨਾ 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 ਗਾਣੇ ਦੇ ਵਿੱਚ ਮੂੰਹ ਦਾ ਕੀ ਤਲਕ। ਗਾਣਾ ਬੜਾ ਵਾਇਰਲ ਹੋਇਆ ਸੀ ਇਹਨਾਂ ਦਾ। ਦਾਦੇ ਤੋਬਾ ਯਾਰੇ ਵੇਖਿਆ ਤੇਰੀ ਤੋਬਾ। ਇਹਨਾਂ ਦਾ ਵੀ ਵਾਇਰਲ ਹੋਇਆ ਸੀ। ਨਹੀਂ ਸੀਗਾ ਕੋਈ ਆ ਮੂੰਹ ਦੇਖਣਾ ਸੀ ਗੂਗਲ। ਮੈਂ ਸੱਚੀ ਮੁੱਚੀ ਮੈਂ ਕਿਸੇ ਦੀ ਯਾਦ ਦੇ ਵਿੱਚ ਮੈਂ ਗਾਣਾ ਸੁਣਾ ਰਿਹਾ ਓਏ 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 ਕਿਉਂਕਿ ਪਲੇਟਫਾਰਮ 'ਤੇ ਫਾਇਦਾ ਚੁੱਕੋ ਤੁਮਸੇ ਕਿਉਂ ਜੀ? ਆਏ ਹੈ ਆ ਗਾਣਾ ਜੀ ਤੇ ਕਹਿੰਦਾ ਲੱਗੀ ਤੁਮਸੇ ਬਨਾ ਮੇਰਾ ਜੀਵਨ। ਸਹੀ ਤਰ੍ਹਾਂ ਵਜਾ ਹਮੇਸ਼ਾ ਇੱਕ ਗੱਲ ਹੋਰ ਨਾਜ਼ਰੀਨ ਨੂੰ ਮੈਂ ਦੱਸਣੀ, ਅਕਸਰ ਆਡੀਅנס ਬੈਠੀ ਹੁੰਦੀ ਹੈ ਨਾ ਤੇ ਕੋਈ ਸਿੰਗਰ ਗਾਣਾ ਗਾਣ ਡਿਆ ਤੇ ਤੁਸੀਂ ਸਾਰੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੋ, ਉਹ ਸਿੰਗਰ ਡਿਸਟਰਬ ਹੁੰਦਾ। ਹਾਂ ਇਹ ਜ਼ਿੰਦਗੀ 'ਚ ਨਹੀਂ ਕੰਮ ਕਰਨਾ, ਕਈ ਵਿੱਚ ਬੇ ਟੈਂਪੋ ਵੀ ਹੁੰਦੀ ਨਾ ਠੀਕ ਹੈ ਨਾ। ਤੁਸੀਂ ਕੀ ਕਰਨਾ ਭਲਾ, ਮਾਰਨਾ ਕੀ ਹੈ, ਚੁਟਕੀਆਂ ਮਾਰੋ, ਠੀਕ ਹੈ ਨਾ, ਚੁਟਕੀਆਂ ਮਾਰਦੇ ਨੇ ਸਾਰੇ। ਹਾਜ਼ਰ ਹੋ ਜਾਵੇ। ਗਾਣਾ ਮੈਂ ਛੋੜਾ ਜਿਹਾ ਤੁਮਸੇ ਬਨਾ ਮੇਰਾ ਜੀਵਨ। ਤਨ ਤੇਰੀ ਮਾਂ ਦੀ ਕਿਸਮ ਲੱਗੇ ਨਾ ਵੀ ਆ ਯਾਰ ਥਾ ਦਕਦਿਨ ਦਿਖਤਾ ਗੁਜਰ ਨੂੰ ਦੇ ਗੁਜਰ ਸਾਹਿਬ ਕੋ ਪੁੱਛ ਟੇਕਾ। तुमसे बना मेरा जीवन सुंदर सपन से लोना तुम मुझसे खफा न होना कभी मुझसे जुदा न होना। कैसा ਹੁਣ ਸਿਸਟਮ ਕੀ ਹੈ ਕਿ ਮੈਨੂੰ ਯਾਰ ਇਦਾਂ ਪਲੇਟਫਾਰਮ ਨਹੀਂ ਮਿਲੇ, ਮੈਨੂੰ ਪਲੇਟਫਾਰਮ। ਇਦਾਂ ਦੇ ਬੰਦੇ ਫਾਹਦ ਮੁਸਵਾ ਦੇ ਸ਼ੋਅ 'ਚ ਨਾ ਫਿੱਕਾ ਡਾਂਸ ਕਰਕੇ ਆਣਗੇ, ਮੇਰੀ ਫੈਮਿਲੀ ਵੀ ਸਾਥ ਆਈ ਹੋਈ ਹੈ। वैसे ना फैसल भाई ਅੱਛਾ ਫਾਹਦ ਮੁਸਵਾ ਕਹੇ ਨਾ ਮੇਰੇ ਹਾਲ में कोई एजेड है डांसर ਤੇ ਇਦਾਂ ਮੋਟਾ ਉੱਠ ਕੇ ਉਹਦਾ ਜਿਹੜਾ ਨੱਚਦਾ ਨਹੀਂ ਹੁੰਦਾ, ਦੇਖਿਆ ਹਾਥ 'ਚ ਟੱਪੀ ਹੁੰਦਾ। ਉਹ ਮਾਰਾ ਰੇ ਚ ਨਹੀਂ ਇਹਨਾਂ ਦਾ ਸੀਨ ਪਹਿਲੇ ਆਇਆ ਜਿਹੜਾ ਮਾਰਾ ਰੇ अरे रे ना 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 ਕੋਈ ਜਾਏ ਤੋਂ ਲੈ ਆਏ। ਤੁਹਾਨੂੰ ਪਤਾ ਉਹ ਕਿੱਡੇ ਵੱਡੇ ਡਾਂਸਰ, ਕੌਣ ਕਿੱਡੇ ਵੱਡੇ ਡਾਂਸਰ ਨੇ ਉਹ ਐਡੇ ਅੱਛੇ, ਐਡੇ ਵੱਡੇ, ਉਹਨਾਂ ਦਾ ਇੱਕ ਲੈਵਲ ਆ। ਕੋਈ ਜਾਏ ਤੋਂ ਲੈ ਆਏ, ਤੁਸੀਂ ਉਹ ਗਾਣਾ ਸੁਣ ਲੈਣਾ, ਪੂਰਾ ਗਾਣਾ ਮਮਤਾ ਕੁਲਕਰਨੀ ਮੈਡਮ ਨੇ ਕੀਤਾ, ਉਸ ਬੰਦੇ ਨੇ ਆ ਕੇ ਇੱਕ ਬੋਲ ਕੇ ਲਪੇਟ ਕੇ ਗਾਣਾ ਉਹ ਆਪਣੀ ਜੇਬ 'ਚ ਪਾ ਗਿਆ। ਐਡਾ ਸੋਹਣਾ ਤੁਸੀਂ ਗਾਣਾ ਸੁਣਾਉਂਦੇ ਉਹ ਪਲੇਟਫਾਰਮ ਨਹੀਂ ਹੈ ਮਿੱਠੇ, ਪਲੇਟਫਾਰਮ ਮੇਰੇ ਕੋਲ ਹੋਵੇ ਮੈਂ ਇਹਨਾਂ ਨੂੰ ਦੱਸਾਂ। ਦਰਸਾਂ ਟੌਂਚੋਂ ਨਾ 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 ਐਡੇ ਵੱਡੇ ਪਲੇਟਫਾਰਮ ਤੇ ਹੋਸਟ ਬੈਠੇ ਤੁਸੀਂ। ਓਏ ਇੱਕ ਮਿੰਟ ਠਹਿਰ ਜਾ। ਦਰਸਾਂ ਟੌਂਚ ਮੁੰਡੇ ਨੇ ਪਲੇਟਫਾਰਮ ਵਾਲਾ ਕੰਟੇਨਰ ਮੰਗਾਇਆ ਤਾਂ 2 ਮੰਗਾ ਦਵਾਂ। ਮਿੱਠਾ ਜੀ ਗੱਲ ਸੁਣ, ਗਾਣਾ ਜਿਹੜਾ ਨਾ ਉਹ ਆਮ ਬੰਦੇ ਦਾ ਕੰਮ ਹੀ ਨਹੀਂ ਹੈਗਾ। तो फिर तुसी क्यों गा रहे हैं यार? ਮੈਂ ਤੇ ਭਾਈ ਸ਼ੌਕੀਆ ਗਾਣਾ ਵਾ, ਮੈਂ ਤੁਹਾਡੇ ਤਰੋਂ ਬੰਨ ਲੈਣਾ ਵਾ ਕਿ ਸਾਰੇ ਕਰੈਕਟਰਾਂ ਨੂੰ ਤੁਸੀਂ ਵਾਹ ਵਾਹ ਕਰੋ। ਉਹ ਕਾਲੂ ਭਾਈ ਆ ਗਏ, ਕਾਲੂ ਭਾਈ ਆਪ ਆ ਜਾਏ, ਮੇਰੀ ਜਾਨ ਕੇ ਟੋਟੇ। ਉਹ ਰੰਗ ਕੱਲ ਵਾਲਾ ਹੀ ਪਾਇਆ, ਅੱਲਾ ਖੈਰ ਕਰੇ। ਉਹ ਮੈਂ ਲੇਟ ਹੋ ਗਿਆ। अस्सलाम वालेकुम। ਉਹ ਗੱਦੀ ਪਕੜੇ ਲੈ ਆਏ ਆਪਣੀ, ਉਹ ਗੱਦੀ ਆ ਬੈਠ ਜਾ, ਮੈਂ ਪਕੜਾਉਣਾ ਕੀ यार ते यार की है ਰੰਗ थोड़ा ਕਿਤੇ सेट हो जाना। ਯਾਰ ਅੱਲਾ ਦਰਦ ਤੇ ਹੋ ਗਿਆ। अम्मी ने कहा भाई रंग लाना नहीं। जगह देंगे तो जगह मिलेगी, मैंने कालू भाई को जगह दी है सही गल। और मुझे उम्मीद है कि मुझे भी जगह मिलेगी, ठीक है। यार थोड़ा क्योंकि मैं सिर्फ इतना ही कहूंगा, मैंने अभी पान फैसले 1 सेकंड यार तब शो ही पई है, तू ही करना। थोड़ा परे हो ना, पर थोड़ा परे नो हो ना। परे सेंटर हो हां और पास बिल्कुल ठीक है शराज। ਹਾਂ ਥੋੜਾ ਹੋਰ ਹੋ ਜਾਓ। थोड़ा फर्क करो थोड़ा। ठीक है नाज़रीन, मैं थोड़ा जिहा परे हो ना तुसी भाई ने की और हो कितना गया हो गया? शराज तो ठीक है, ਨਹੀਂ ਹਾਂ। ਥੋੜਾ ਜਾਂ ਹੋਰ ਬਸ। थोड़ा फर्क करो जरा, थोड़ा जिहा हो रही। थोड़ा परे।
ਯਾਰ ਸ਼ਰਾਦ ਅਗਰ ਭਾਂ ਦਾ ਇਹ ਕੈਮਰਾ ਕਰ ਲਈਏ ਬਿਹਤਰ ਨਹੀਂ ਰਹੇਗਾ। ਨਹੀਂ ਥੋੜਾ ਭਾਈ ਮੈਂ ਤਾਂ ਪਿੱਛੇ ਨੂੰ ਭਾਂ ਥੋੜਾ ਪਿੱਛੇ ਹੋ ਗਿਆ ਕੈਮਰਾ ਤੇ ਆਓ। ਜਿੱਦਾਂ ਉਹ ਕਹਿ ਰਹੇ ਉਦਾਂ ਕਰ ਲਓ, ਤੁਹਾਨੂੰ ਉਨੀ ਦੇਰ ਹੋ ਗਈ ਥੋੜਾ ਤੁਹਾਨੂੰ। ਥੋੜਾ ਇਧਰ ਨੂੰ ਕਾਸ਼ ਭਾਈ ਹਾਂ ਉੱਥੋਂ ਮਾਸਟਰ ਵੀ ਬਣ ਜਾਏਗਾ ਇੱਥੋਂ ਸਿੱਧਾ ਇਹ ਕੈਮਰਾ ਲਵੋ ਤੁਸੀਂ ਹੁਣ ਇੱਥੇ ਆਉਣਾ ਤੁਸੀਂ ਇੱਥੋਂ ਕਿਹੜੀ ਗੱਲ ਕਰ ਸੀਗੇ ਸ਼ਰਾਦ ਕਾਲੂ ਦੀ ਹੈ ਹੁਣ ਠੀਕ ਹੈ ਨਾ ਸ਼ਰਾਦ ਭਾਈ, ਓਕੇ ਨਾ ਹੁਣ? ਹਾਂ ਓਕੇ। ਓਏ ਯਾਰ ਨਾਦੀਨ ਓਕੇ ਯਾਰ ਨਹੀਂ ਤੂੰ ਕੀ ਉਹਨਾਂ ਨੂੰ ਇੱਧਰ ਕਰਤਾ ਬਦਤਮੀਜ਼ੀ। ਚੱਲ ਯਾਰ ਕੋਈ ਗੱਲ ਨਹੀਂ। ਨਹੀਂ ਭਾਈ ਨੂੰ ਫੈਸਲਾ ਵੱਡੇ ਨੇ ਸਾਡੇ ਉਹ ਯਾਰ ਜਾਣਦੇ ਯਾਰ ਮੇਰੀ ਗੱਲ ਨਹੀਂ ਫੈਸਲ ਭਾਈ ਉਹ ਯਾਰ ਮੈਂ ਆਪ ਗਿਆ ਵਾ ਭਰਾਵਾ। ਯਾਰ ਇਹ ਸ਼ਰਮ ਹਯਾ ਚਾਹੀਦੀ ਆ, ਇਹ ਵੱਡੇ ਬੰਦੇ ਆ ਤੇ ਤੂੰ ਪਰਾ ਕਰਤਾ। ਜ਼ਿਆਦਤੀ ਉਹ ਹੈ, ਪਰੇ ਕਿੱਥੋਂ ਕੀਤਾ ਨਾਲ ਬੈਠਾ ਵਾ। ਗਲਤ ਹੈ ਨਹੀਂ ਦੇਖੋ ਗਲਤ ਕਿਹੜਾ ਵਾ? ਉਹ ਯਾਰ ਤੁਸੀਂ ਹੋਸਟ ਕਰ ਰਹੇ ਸੀਗੇ ਯਾਰ ਜੀ ਵੀ ਆ ਕੰਮ ਇੱਕ ਇਦਾਂ ਸਮਾਂ ਇੱਕ ਮਿੰਟ ਜਰਾ ਕਰਦਾ ਯਾਰ। ਇੱਕ ਤੂੰ ਆਨਲਾਈਨ ਡਿਆ ਵਾ ਆਹੋ ਉਹ ਤੂੰ ਚਵਲ ਮਾਰਨ ਦੇ ਇੱਥੇ ਤੂੰ ਬਹਿਣਾ ਸਾਈਡ ਤੇ ਹੋ ਕੇ ਬਹਿ ਯਾਰ ਤੂੰ ਭਾਂ ਨੂੰ ਪਰੇ ਕਰਕੇ ਤੇਰੀ ਅਕਲ ਹੀ ਹੈ ਨਹੀਂ ਯਾਰ ਤੁਹਾਨੂੰ। ਯਾਰ ਮਿੱਠੇ ਤੂੰ ਆਰਾਮ ਨਾਲ ਤੂੰ ਕੂੜ ਹੀ ਰਹਿਣਾ ਤੁਸੀਂ। ਓਏ ਯਾਰ ਆਪਸ ਵਿੱਚ ਬੈਠੇ ਨਹੀਂ ਆ ਲੈ ਫਿਰ ਤੂੰ ਬਿਠਾ ਕੇ ਦਿਖਾ ਫਿਰ ਅੱਜ ਨੂੰ। ਮੈਂ ਬਹਿ ਗਿਆ ਨਾ ਹੈਲੋ ਬਹਿਣਾ ਹੀ ਹੈਲੋ ਹੈਲੋ ਇੱਕ ਮਿੰਟ ਠਹਿਰ ਜਾ ਯਾਰ, ਇਹ ਕਿਹੜੀ ਗੱਲ? ਲਾਲੂ ਬਦਮਾਸ਼ੀ ਨਹੀਂ ਕਰਨੀ, ਇਹ ਗੱਲ ਨਹੀਂ ਕਰਨੀ। ਨਹੀਂ ਆਹੋ ਤੇ ਫਿਰ ਤੁਸੀਂ ਏਦਾਂ ਇਹ ਕਿਹੜਾ ਤੈਨੂੰ ਕੰਮ? ਮੈਂ ਜਦੋਂ ਮੈਂ ਕਵਰ ਕਰਨ ਆ ਤੂੰ ਆਪੇ ਜੈਟ ਮਾ ਹੁਣ ਬਹਿਣਾ ਹੀ ਚੋਲੀ ਸਾਹਿਬ ਤੁਸੀਂ। ਚਲੋ ਉੱਠਾ ਹੀ ਚਲੋ ਹੋਇਆ। ਚਲੋ ਓਏ ਓਏ ਉੱਥੇ ਆ ਕੇ ਬਦਮਾਸ਼ੀ ਓਏ ਲੜਾਈ ਸਲਮਾਨ ਗੱਲ ਯਾਰ ਕੀ ਹੈ ਯਾਰ ਉਹ ਤੂੰ ਲੜਾਈ ਕਾਤੋਂ ਪਾਉਂਦੇ ਆ ਯਾਰ? ਉਹ ਯਾਰ ਚੰਗਾ ਭਲਾ ਸ਼ੋਅ ਚੱਲਣ ਡਿਆ ਚੱਲ ਮੈਂ ਜੀ ਤੁਸੀਂ ਬਿਠਾਉਣਾ ਹੀ ਹੁਣ। ਯਾਰ ਭਾਂ ਵੱਡੇ ਆ ਤੂੰ ਬਤਰਾ ਯਾਰ ਮੈਂ ਨਹੀਂ ਬਿਠਾਉਣ ਦੇਣਾ। ਤੂੰ ਤੇ ਮੈਂ ਇੱਥੇ ਆ ਮੈਂ ਬਹਿਣਾ ਵਾ। ਤੂੰ ਬਹਿ ਜਾ ਇੱਥੇ ਬਹਿ ਜਾ ਪਰ ਮੂੰਹ ਕਰ ਯਾਰ ਤੁਸੀਂ ਇੱਥੇ ਅੱਗੇ ਆ ਜਾ ਇੱਥੇ ਇੱਥੇ ਨਹੀਂ ਹੋਣਾ, ਮੈਂ ਕਿਹਾ ਭਾਈ, ਇੱਥੇ ਅੱਗੇ ਆ ਜਾ। ਇੱਥੇ ਤੁਸੀਂ ਕੋਈ ਨਹੀਂ। ਚੱਲ ਠੀਕ ਆ ਕੈਮਰਾ ਵੀ ਆਪਣਾ ਲੈ ਆਈ ਯਾਰ ਭਾਂ ਸ਼ੋਅ ਕਰਨ ਏਡਾ ਸੋਹਣਾ ਉਹ ਸ਼ੋਅ ਨੂੰ ਕਿੱਥੇ ਥੱਲੇ ਲੈ ਕੇ ਚਲੋ ਕੋਈ ਨਹੀਂ, ਅੱਗੇ ਮੈਂ ਕਰ ਲੈਂਦਾ ਵਾ ਯਾਰ 25 ਲੈ ਕਰ ਚਲੋ ਠੀਕ ਆ ਕਰਨ ਦੇ ਤੁਸੀਂ ਸਰ ਚੁੱਪ ਰਹੋ ਵੀ ਹੁਣੇ ਉਹ ਨਹੀਂ ਯਾਰ ਮਿੱਠੇ ਯਾਰ ਨਹੀਂ ਭਾਂ ਬੰਦਾ ਤਾਂ ਯਾਰ ਯਾਰ ਤੂੰ ਆਰਾਮ ਨਾਲ ਤੇ ਬੋਲ, ਮੈਂ ਤੈਨੂੰ ਕਹਿਣ ਦਿਆਂ ਨਹੀਂ ਮੈਂ ਬਹਿ ਗਿਆ, ਮੈਂ ਠੀਕ ਆ ਬਹਿ ਗਿਆ। ਰਾਮ ਨਾਲ ਤੂੰ ਨਾਲ ਬੱਚੇ ਲੈ ਕੇ ਆਇਆ ਰਾਮ ਨਾਲ ਬੋਲ ਬੱਚੇ ਤੱਕ ਨਹੀਂ ਜਾਣਾ, ਇਹਨੂੰ ਸਮਝਾਓ ਭਾਜੀ ਕਿਤੇ ਮੇਰਾ ਮੀਟਰ ਛੱਡ ਮੈਂ ਦੋਵਾਂ ਨੂੰ ਫੜਕਾਣਾ, ਇੱਥੇ ਕੋਈ ਏਡਾ ਰੌਲਾ ਨਹੀਂ ਹੈ। ਤੂੰ ਯਾਰ ਕਾਲੂ ਮੈਂ ਕਵਰ ਕਰਨ ਡਿਆ ਵਾ। ਭਾਈ ਤੁਸੀਂ ਕਵਰ ਕਰਨ ਨੂੰ ਰਹਿਣ ਦਿਓ। ਯਾਰ ਮਿੱਠੇ ਉਹ ਭਾਈ ਇੱਕ ਮਿੰਟ ਮੈਂ ਜ਼ਰੂਰ ਹਰਕਤ ਹੈ ਉਹ ਯਾਰ ਇੱਕ ਮਿੰਟ ਯਾਰ ਮੈਂ ਐਟੀਕੇਟਸ ਹੁੰਦੇ ਕੋਈ ਉਹ ਯਾਰ ਯਾਰ ਸੋਚ ਅੱਛਾ ਯਾਰ ਯਾਰ ਕੋਈ ਦੱਸੋ ਨਹੀਂ ਭਰਾ ਵਾ ਨਿੱਕਾ ਯਾਰ ਮੈਂ ਕਵਰ ਕਰ ਲੈਣਾ। ਤੁਸੀਂ ਵਿੱਚ ਨਾ ਆਓ, ਮੈਂ ਕਵਰ ਕਰ ਲਾਂਗਾ। ਉਹ ਤੁਸੀਂ ਮਜ਼ਾਕ ਰਾਜ ਫੈਸਲ ਰਾਮੇ ਵੱਡਾ ਆ ਉਹ ਭਰਾਵਾ ਉੱਥੋਂ ਚੜਾ ਕੇ ਤੂੰ ਪਰੇ ਕਰਤਾ ਹੋਸਟ ਓਕੇ ਯਾਰ ਸਾਡੇ ਵੱਡੇ ਭਰਾ ਨੇ, ਸਾਡੇ ਸੀਨੀਅਰ ਨੇ, ਤੂੰ ਇਦਾਂ ਦੀ ਹਰਕਤ ਯਾਰ ਵੀ ਨਹੀਂ ਕਰਦਾ ਵਾ। ਯਾਰ ਕਰਨੀ ਆ ਮੈਂ ਜੋ ਯਾਰ ਕਰ ਨਹੀਂ ਰਿਹਾ। ਵਾਰਸਾ ਵੀ ਇਦਾਂ ਹੀ ਕਰਦਾ, ਪਰਾ ਕਰਦਾ ਚੁੱਕ ਕੇ ਯਾਰ ਵਾਲੇ ਸਾਹਿਬ ਇੱਕ ਹੋਰ ਚੀਜ਼ ਆ ਤੁਸੀਂ ਰਸਮੀ ਗੱਲ ਬਣਾਈ ਹੈ। ਯਾਰ ਵਾਲੇ ਮੈਂ ਸਾਹਿਬ ਨਹੀਂ ਕਰਨਾ ਸ਼ੁਰੂ ਬਾਹਰ ਚੱਲਣਾ ਉਹ ਯਾਰ ਇਹ ਕਿਹੜੀ ਗੱਲ ਆ, ਦੱਸ ਤਾਂ ਸਹੀ ਯਾਰ। ਉਹ ਮਿੱਠੇ ਯਾਰ ਆਹ ਕਿਹੜੀ ਗੱਲ ਹੋਈ? ਉਹ ਆਪਸ ਚ ਬੈਠੇ ਆ ਯਾਰ। ਯਾਰ ਕਦੀ ਪਹਿਲੇ ਨਹੀਂ ਕੀਤੇ ਮੈਂ ਕਦੀ। ਯਾਰ ਤੂੰ ਬਦਤਮੀਜ਼ੀ ਕੀਤੀ ਯਾਰ ਪਹਿਲੇ ਤੈਨੂੰ ਸ਼ੁਰੂ ਤੋਂ ਬਿਠਾਈਦਾ ਤੂੰ ਭਾਂ ਨੂੰ ਪਰੇ ਕਰਦਾ ਯਾਰ ਮੇਰੇ ਨਾਲ ਕੀਤੀ ਆ ਨਾ ਤੂੰ ਯਾਰ। ਭੌਂਕਣ ਡਿਆ ਕਹਿੰਦਾ ਉਹਨੂੰ ਬੈਠਾ ਰਹਿੰਦੇ ਤੂੰ ਬੈਠਾ ਯਾਰ ਫਿਰ ਤੂੰ ਏਦਾਂ ਬਕਵਾਸ ਕਰਦਾ ਯਾਰ ਰਿਸਪੈਕਟ ਕਿੱਥੇ ਗਈ ਸਾਰੀ ਯਾਰ ਮਿੱਠੇ ਮੈਂ ਨਹੀਂ ਬਹਿਣ ਦੇਣਾ, ਹੈ ਮੈਂ ਨਹੀਂ ਬਹਿਣ ਦੇਣਾ। ਤੇਰਾ ਪਿਓ ਵੀ ਬੈਠ ਦਊਗਾ ਫਿਰ ਉੱਠ ਓਏ ਚੱਲ ਉੱਠ ਤੂੰ ਪਾਗਲ ਆ ਤੂੰ? ਚੱਲ ਉੱਠ ਤੂੰ ਚੱਲ ਉੱਠ ਤੂੰ ਚੱਲ ਮਿੱਠੇ ਆ ਤੂੰ ਤੇਰਾ ਪਿਓ ਵੀ ਬੈਠ ਦਊਗਾ ਚੱਲ ਜਾਤੀ ਕਰਨ ਦਿਆ ਤੂੰ ਸ਼ੋਅ ਦੇ ਵਿੱਚ ਪਿਆ ਕਿਹੜਾ ਕੰਮ ਆ ਯਾਰ। ਮਾਰਨ ਕਿਸ ਹਿਸਾਬ ਸਿਰ ਡਿਆ? ਮਾਰਨ ਕੇ ਸਾਹ ਸਾਡੇ ਨਾਲ ਚੁੱਪ ਕਰ ਠੀਕ ਨਹੀਂ ਹੈਗੀ ਤਾਂ ਮੈਂ ਚੁੱਪ ਕਰਕੇ ਚੁਪਲਾ ਮਾਰਨ ਡਿਆ। ਕੀ ਦੱਸਾਂ ਯਾਰ ਕਿਤੇ ਪਹਿਲੇ ਕਰਨ ਲੱਗਾ ਮਿੱਠੇ ਮੈਂ। ਪਹਿਲੀ ਵਾਰੀ ਕਰਤਾ ਤੁਹਾਨੂੰ ਆਪ ਨਹੀਂ ਅੰਕਰ ਕਰੀਦਾ ਯਾਰ ਹਯਾ ਹੁੰਦੀ ਯਾਰ ਉਹ ਤਾਂ ਥੱਪੜ ਕਿਉਂ ਮਾਰਨ ਡਿਆ? ਹੱਥੋਂ ਭਾਈ ਇੱਕ ਮਿੰਟ ਯਾਰ, ਹੱਥੋਂ ਭਾਈ ਕਿਉਂ ਹੁੰਦੇ ਹੋ ਯਾਰ? ਇੱਕ ਮਿੰਟ ਯਾਰ ਭਾਈ ਫਾਦਰ ਇੱਧਰ ਆਇਓ ਤੁਸੀਂ। ਉਹ ਯਾਰ ਕੋਈ ਨਹੀਂ ਬੈਠੇ ਹੋਏ ਤੁਸੀਂ ਅੱਖਾਂ ਮਾਰਨ ਉਹ ਮੇਰੀ ਵਜ੍ਹਾ ਤੋਂ ਨਹੀਂ ਹੋਇਆ ਤੁਸੀਂ ਯਾਰ। ਅੱਖਾਂ ਮਾਰਨ ਦੇ ਬਹਿ ਕੇ। ਉਹ ਚੱਲ ਬਾਹਰ ਤੁਸੀਂ ਅੱਖਾਂ ਮਾਰਨ ਦੇ ਕਿਹਨੇ ਮਾਰੀ ਨਾ? ਬਹਿ ਮਾਰੀ ਮੈਂ ਦੇਖਿਆ। ਏਡਾ ਤੂੰ ਹਦੀਕਾ ਕਿਆ ਨਹੀਂ ਤੈਨੂੰ ਅੱਖ ਮਾਰਾਂ ਮੈਂ ਅੱਖ ਮਾਰਨੀ ਤੁਹਾਨੂੰ ਅਕਲ ਹੀ ਨਹੀਂ ਹੈਗੀ ਪੇਂਡੂ ਹੀ ਰਹੀ ਤੂੰ ਪਿੰਡੂ ਰਹੀ ਤੂੰ। ਹਾਂ। ਤੁਸੀਂ ਉੱਥੇ ਬਹਿ ਕੇ ਸ਼ਹਿਰ ਨੇ ਅੱਖਾਂ ਮਾਰਨ ਦੇ ਉਹ ਨਹੀਂ ਮਾਰੀ ਅੱਖ ਮੈਂ ਤੈਨੂੰ ਕਹਿਣ ਡਿਆ ਮੈਂ ਸਾਂਭ ਲੈਣਾ ਵਾ ਯਾਰ। ਲੂਮਾਲਾ ਹੀ ਰਹੀ ਉਹ ਅੱਗੇ ਉਹਦਾ ਲੂਮਾ ਦਾ ਠੀਕ ਆ ਯਾਰ। ਜਾ ਫਿਰ ਕਰ ਲੈ ਸ਼ੋ ਜਾ ਕਰ ਲਓ ਜੀ ਸ਼ੋ ਲੈ ਲੈ ਜਾ ਦਿੱਲੀ ਚ ਲੈ ਜਾ ਨਹੀਂ ਹੁੰਦਾ ਯਾਰ, ਯਾਰ ਨਾ ਯਾਰ। ਏਦਾਂ ਨਹੀਂ ਹੁੰਦਾ ਠੀਕ ਭਾਈ ਹੈ। ਫੈਸਲਾ ਜ਼ਿਆਦਾ ਹੋ ਗਿਆ ਪਤਾ ਮਿੱਠੇ ਇਦਾਂ ਨਾ ਹਾਈਪਰ ਹੋ ਉਹ ਭਰਾਵਾ ਭਾਂ ਦੇ ਨਾਲ ਨਹੀਂ ਬੈਠ ਕੇ ਕਰਦੇ ਯਾਰ ਉਹ ਛੇਛੇ ਭਾ ਲੈਂਦੇ ਯਾਰ। ਭਾਈ ਨੂੰ ਕਰਦੇ ਠੀਕ ਹੈ ਲੇਕਿਨ ਪਹਿਲੀ ਬਦਤਮੀਜ਼ੀ ਇਹ ਕਿ ਲੇਟ ਆਇਆ ਉਹ ਨਹੀਂ ਯਾਰ ਦੇਰ ਨਾਲ ਆਇਆ ਯਾਰ ਉਹਨੇ ਬਦਤਮੀਜ਼ੀ ਨਹੀਂ ਕੀਤੀ ਹੈਗੀ। ਬਦਤਮੀਜ਼ੀ ਉਹਨੇ ਕੀਤੀ। ਹੱਥ ਚੁੱਕਿਆ ਉਹਦੇ ਤੇ ਉਹ ਦੁੱਖ ਹੋਈਗਾ। ਯਾਰ ਉਹਨੇ ਕੀਤਾ ਤੇ ਛਿੱਤਰ ਮਾਰਨੇ ਚਾਹੀਦੇ ਤੁਹਾਨੂੰ ਪਰੇ ਕਰਤਾ ਉਹਨੇ ਉਹ ਯਾਰ ਮੈਨੂੰ ਕੀ ਅੱਲਾ ਰਹਿਮ ਕਰੇ ਉਹਨੇ ਬਰੇ ਆਜ਼ਮ ਚੋਂ ਕੱਢਤਾ ਜਿੱਲਾ ਵਤਨ ਕਰਤਾ ਵਾ ਦੱਸ ਯਾਰ। ਯਾਰ। ਇਹ ਕਿਹੜੀ ਗੱਲ ਹੋ ਗਈ? ਇੱਕ ਚੀਜ਼ ਮਿੱਠਾ ਜੀ ਚੱਲ ਰਹੀ ਹੈ ਸ਼ੋਅ ਚੱਲ ਰਿਹਾ ਵਾ ਪ੍ਰੋਪਰ ਤੂੰ ਆਇਆ ਸਾਈਡ ਤੇ ਬਹਿ ਜਾ ਠੀਕ ਯਾਰ ਮੈਂ ਦੱਸਿਆ ਉਹ ਯਾਰ ਵੀ ਛੱਡ ਦੇ ਯਾਰ, ਇਹਨੂੰ ਮੈਂ ਲੇਟ ਕੋਈ ਕਿਉਂ ਹੋਇਆ ਮੈਂ ਅੱਛਾ, ਦੱਸਿਆ ਵੀ ਨਾਜ਼ਰੀਨ, ਇਹਨੂੰ। ਇਹ ਤਾਂ ਦਿਲ ਨਾਜ਼ਰੀਨ ਟੁੱਟਾ ਬਾਤ ਜਾ। ਇਹ ਹੈ ਕਿ ਇੱਕ ਮਿੰਟ ਠਹਿਰੋ ਨਾ, ਮੈਂ ਹੁਣ ਜੇ ਬਹਿ ਗਿਆ ਤੇ ਮੈਂ ਕਰਦਾ ਨਾ, ਕੋਈ ਐਸਾ ਮਸਲਾ ਨਹੀਂ ਹੈ। ਤੁਸੀਂ ਕਰੋ ਨਹੀਂ ਓਏ ਉਸ ਵਜ੍ਹਾ ਤੋਂ ਤਾਂ ਲੜਾਈ ਹੋਈ ਆ ਤੇਰੀ। ਕਿਸ ਵਜ੍ਹਾ ਤੋਂ ਕੁਛ ਨਹੀਂ ਹੁੰਦਾ, ਮੈਂ ਸਾਂਭ ਲੈਂਦਾ। नहीं यार ऐ नहीं बनता देखो ਤੁਸੀਂ ਜਿੱਦਾਂ ਸ਼ੋਅ ਕਰਨ ਨੇ ਨਾ नादरीन मैं यही कह रहा था कि मुझे सिर्फ और सिर्फ प्लेटफॉर्म नहीं मिला। आवाज मेरी अच्छी है मैं गा ਪਲੇਟਾਂ ਇੱਥੇ ਪਈਆਂ ਤੇ ਫਾਰਮ ਮੁਰਗੀ ਵਾਲਾ ਫਾਰਮ ਉੱਥੇ ਜਾ ਕਰ ਲਾਂਗੇ ਜੋ ਵੀ ਕਰਨਾ। ਯਾਰ ਉੱਤੋਂ ਬਾਤ ਮਿੱਠੇ ਮੈਨਾਂ ਇੰਜ ਨਾ ਵੇਖ, ਤੇਰੀ ਮਿਹਰਬਾਨੀ ਹੈ ਯਾਰ। ਆਦੇ ਮੈਂ ਅੱਖਾਂ 'ਚ ਖੂਨ ਉਤਰ ਜਾਂਦਾ ਹੁੰਦਾ ਬਾਜ਼ਕਾਰ ਜਿੱਦਾਂ ਇਹ ਬੋਲਦਾ। ਬਾਹਰ ਆ ਯਾਰ ਯਾਰ ਮਿੱਠੇ ਬਹਿ ਜਾ ਬੇਟਾ ओए ਮਿੱਠੇ ਆ ਚੰਨਾ ਦੀ ਗੱਲ ਨਹੀਂ ਸੀ ਹੋਈ ਵੈਸੇ। ਓ ਯਾਰ ਨਾ ओए ਓਏ ਮਿੱਠੇ ਉਹ ਜ਼ਿਆਦਾ ਹੋਂਦਿਆ ਤੂੰ ਨਹੀਂ ਤੂੰ ਹਾਂ ਕਿਹੜੀ ਬਕਵਾਸ ਕਰ कर पे और बैठ कर ਯਾਰ ਮਿੱਠੇ हया ही नहीं है तुम किसी बड़े छोटे का ख्याल कर लिया करो यार। उठ के थप्पड़ मारने हैं
ਮਿੱਠੇ ਵੈਸੇ ਚੰਨਾ ਦੀ ਗੱਲ ਹੋਈ ਸੀ ਮਾਂ ਨੇ ਦੱਸਣਾ ਕਿਹੜੀ ਚੰਨਾ ਦੀ ਗੱਲ ਮਜ਼ਾਕ ਕਰਨ ਦੇ ਮਾਂ ਨੇ ਦੱਸਣਾ ਤੂੰ ਮੈਨੂੰ ਵੋਇਸ ਮੈਸੇਜ ਨਹੀਂ ਮਜ਼ਾਕ ਕਰ ਚੇਲਾ ਕਰਨ ਦੇ ਸੀ ਯਾਰ ਤੁਸੀਂ ਗਲਤ ਗੱਲ ਲਿਆ ਨਹੀਂ ਯਾਰ ਮੈਨੂੰ ਕੁਝ ਹੋ ਜਾਂਦਾ ਕੌਣ ਸੁਣਦਾ ਸੀ ਯਾਰ ਤੂੰ ਮੈਂ ਮੈਨੂੰ ਤੁਹਾਨੂੰ ਪਤਾ ਵੀ ਹੈ ਯਾਰ ਇਹ ਮੈਂ- ਲਾਸ਼ ਨੂੰ 11 ਵਜੇ ਵਾਲੇ ਵੀ ਲੈਣ ਆਉਂਦੇ 4 ਕਿੰਨੇ ਲਾਉਂਦੇ ਛੱਤ ਤੋਂ। ਅੱਛਾ ਮੈਂ ਇਹ ਹੈਰਾਨ ਹੈ ਕਿ ਇਸ਼ਾਰਾਬਾਜ਼ੀ ਸਮਝਦੇ ਕਿੰਨੀ ਹੈ ਤੇ ਚੁੱਕਦੇ ਕਿੰਨੀ ਯਾਰ ਅੱਛਾ ਇੱਕ ਮਿੰਟ ਯਾਰ ਪਤਾ ਕੀ ਕੁਛ ਗੱਲ ਹੋ ਜਾਂਦਾ ਫਿਰ ਭਾਜੀ ਇਹਨਾਂ ਨੇ ਇਹ ਕਿਹਾ ਸੀ ਭਾਈ ਫੈਸਲ ਨਾਲ ਪ੍ਰੈਂਕ ਕਰਨਾ ਲੇਕਿਨ ਥੱਪੜਾਂ ਦੀ ਗੱਲ ਨਹੀਂ ਸੀ ਹੋਈ ਜਜ਼ਬਾਤੀ ਹੋ ਗਿਆ ਜ਼ਿਆਦਾ ਨਹੀਂ ਮਿੱਠੇ ਯਾਰ- ਆ ਥੱਪੜਾਂ ਦੀ ਗੱਲ ਨਹੀਂ ਸੀ ਹੋਈ ਯਾਰ ਇਹਨਾਂ ਮੈਨੂੰ ਨੂੰ ਕਿਹਾ ਕੁਛ ਹੋ ਜਾਂਦਾ ਯਾਰ ਦੇਖੋ ਜੀ ਕਦੀ ਕਦੀ ਤਾਂ ਮਾਰਨੇ ਹੁੰਦੇ ਆ ਉਹ ਵੀ ਜੇ ਕਿਰਸੇ ਕੀਤੀ ਕਾਹਤੋਂ ਗੱਲ ਹੈ ਲੇਕਿਨ ਯਾਰ ਮਿੱਠੇ ਦੀ ਪੱਕੀ ਐਕਟਿੰਗ ਵਾਸਤੇ ਕੀ ਬਾਤ ਹੈ ਵਾਹ ਵਾਹ ਯਾਰ ਨੋਟ ਕੀਤਾ ਕਾਲੂ ਵਾਸਤੇ ਵੀ ਕਲੈਪ ਹੈ ਕਿਆ ਵਾ? ਉਹਨੇ ਖਾ ਲਈਆਂ ਉਹਦੇ ਵਿੱਚ ਗੱਲ ਨਹੀਂ ਸੀ ਹੋਈ ਪਹਿਲੇ ਆਪਣੇ ਪਵਾ ਲਿਆ ਉਹਨੇ ਮੈਨੂੰ ਮੈਂ ਕਿਹਾ ਸੀ ਯਾਰ ਕਿਤੇ ਚਲੋ ਆਓ ਨਾ ਇੱਧਰ ਨਹੀਂ ਜੀ ਆ ਜਾਓ ਚਲ ਆ ਜਾ ਉਹ ਨਹੀਂ, ਚਲਾ ਜਾ ਆ ਜਾ ਚਲਾ ਜਾ ਨਾਲ ਹੀ ਬੈਠ ਉਹ ਨਾਲ ਹੋ ਜਾ ਨਾ ਕਰ ਚਲੋ ਕੋਈ ਪੁੱਤਰਾ ਤੁਹਾਡਾ ਉਹਨੂੰ ਕਰ ਲੈਂਦੇ ਹੋ ਉਹ ਆਪ ਕਰ ਲੈਂਦੇ ਹੋ ਆ ਜਾ ਲੋ ਜੀ ਦੋ ਮੂੰਹ ਵਾਲਾ ਐਂਕਰ ਦੇਖ ਇਹ ਦੋ ਦੰਦ ਵਾਲਾ ਐਂਕਰ ਦੇਖ ਤੁਹਾਨੂੰ ਕਹਿੰਦੇ ਆ ਤੈਨੂੰ ਇਹਨੂੰ ਕਿਹਾ ਜੀ ਮੈਂ ਗਾਣਾ ਗਾਇਆ ਨਾਜ਼ਰੀਨ ਸੱਚੀ ਮੁੱਚੀ ਪਲੇਟਫਾਰਮ ਨਹੀਂ ਹੈ ਪਲੇਟਫਾਰਮ ਅਗਰ ਹੁੰਦਾ ਨਾ ਸਿੰਗਿੰਗ ਦਾ ਇੱਕ ਤੇ ਮੈਨੂੰ ਸ਼ੌਕ ਨਹੀਂ ਹੈ ਦੂਸਰੇ ਨੰਬਰ ਤੇ ਮੈਨੂੰ ਉਹਦਾ ਬੜਾ ਸ਼ੌਕ ਹੈਗਾ ਵਾਇਲਨ ਦਾ ਵਾਇਲਨ ਅਗਰ ਕੋਈ ਵੇਚਦਾ ਹੋਵੇ ਤਾਂ ਮੈਨੂੰ ਦੱਸੀ ਯਾਰ ਬੜੀਆਂ ਭਾਈਆਂ ਦੇ ਚਲੋ ਕਦੋਂ 47 48 55 65000 ਰੁਪਏ ਦੀ ਗੱਲ ਜਿਨ੍ਹਾਂ ਨੇ ਦੇਣੀ ਹੁੰਦੀ ਨਾ ਉਹ ਪੈਸੇ ਨਹੀਂ ਦੱਸਦੇ ਅਤੇ ਵਾਹ 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 ਭਾਜੀ ਮੇਰੇ ਕੋਲ ਹੁੰਦੀ ਮੇਰੇ ਕੋਲ ਗਿਟਾਰ ਪਏ ਲੈ ਲਓ ਸਾਰੇ ਚੱਲ ਗਿਟਾਰ ਹੈ ਵਾ ਹਾਂਜੀ ਤੇ ਜੇ ਤੂੰ ਆਪਣੇ ਪਿਓ ਦਾ ਤਾਂ ਦੇਣਾ ਹੀ ਮੈਨੂੰ ਕੱਲ ਭਾਈ ਮੈਂ ਤੁਹਾਨੂੰ ਦੇ ਦੂੰਗਾ ਅੱਲਾ ਦੀ ਕਸਮ ਦੇ ਦੂੰਗਾ ਚੱਲ ਠੀਕ ਆ ਦੇ ਦੇ ਮੈਂ ਤੁਹਾਨੂੰ ਦੇ ਦਿੱਤਾ ਕਿੰਨੇ ਗਿਟਾਰ ਪਏ ਤੇਰੇ ਕੋਲ 2 ਗਿਟਾਰ ਪਏ ਆ। ਚਲੋ ਇੱਕ ਮੇਰਾ ਕੋ ਪਾਇਆ ਇੱਕ ਦੀਆਂ ਤਾਰਾਂ ਨੇ ਇੱਕ ਮੈਂ ਵੈਸੇ ਰੱਖਿਆ ਧੂਣ ਦੇਣ ਵਾਸਤੇ ਨਾ ਵੈਸੇ ਉੱਥੇ ਮੈਂ ਗਿਟਾਰ ਤਾਂ ਮੈਂ ਕਾਲਜ ਜਾ ਕੇ ਕੱਲ ਪਹਿਲੇ ਕਸ਼ਕੋਲ ਹੀ ਹੋਏ ਹਾਂਜੀ ਜੀ ਇਹਦੇ ਕੋਲੋਂ ਗਿਟਾਰ ਨਾ ਲੈਣਾ ਇਹ ਉੱਤੇ ਕੱਪੜਾ ਬੰਨ ਕੇ ਉਹਦੇ ਨਾਲ ਜਾਲੇ ਲਾਉਂਦੇ ਆ ਕੋਈ ਉਹਦੇ ਚ ਤਾਰ ਨਹੀਂ ਕੋਈ ਰਿਦਮ ਨਹੀਂ ਕੱਖ ਵੀ ਨਹੀਂ ਹੈ ਆ ਮੇਰਾ ਯਾਰ ਕਿਸੇ ਸ਼ੈ ਦਾ ਮੁਹਤਾਜ ਨਹੀਂ ਰਿਦਮ ਦਾ ਨਾ ਮਜੀਸ਼ਨ ਦਾ ਨਾ ਗਿਟਾਰ ਨਾ ਕਿੰਗ ਦਾ ਰੁਪਏ 2500 ਖਰਚਦਾ ਆ ਜਾਂਦਾ ਮਰੀ ਆਏ। ਐ ਕਰਕੇ ਆ ਵਾਪਸ ਹੋ ਜਾਏਗਾ ਉੱਤੇ ਯਾਰ ਇਹਨੇ ਛੋਟੇ ਭਰਾ ਨੂੰ ਵੀ ਲਾਤਾ ਨਾਜ਼ਰੀਨ ਮੈਂ ਤੁਹਾਨੂੰ ਇੱਕ ਗੱਲ ਸੱਚੀ ਮੁੱਚੀ ਦੱਸਾਂ ਦੁਨੀਆ ਤੇ ਸਭ ਤੋਂ ਜਿਹੜਾ ਰੋਗ ਹੈਗਾ ਨਾ ਜਿਹਨੂੰ ਅਸੀਂ ਕਵਾਂਗੇ ਸਭ ਤੋਂ ਵੱਡਾ ਰੋਗ ਜਿਹੜਾ ਉਹ ਇਸ਼ਕ ਦਾ ਹੈ ਇਸ਼ਕ ਤੋਂ ਬਾਅਦ ਜਿਹੜਾ ਰੋਗ ਹੈ ਨਾ ਉਹ ਸ਼ੋਬਿਜ਼ ਇੰਡਸਟਰੀ ਦਾ ਹੈ ਇਹ ਬਾਤ ਐਕਟਰ ਬਣਨ ਦਾ ਸ਼ੌਕ ਹੈ ਬਹੁਤ ਉਹ ਖਤਰਨਾਕ ਤੋਬਾ ਐਡਾ ਖਤਰਨਾਕ ਬੰਦੇ ਖੁਦਾ ਜਾਣਦਾ ਸਭ ਕੁਝ ਛੱਡ ਕੇ ਤੇ ਮਗਰ ਚਲੇ ਜਾਂਦੇ ਨੇ ਹੀਰੋ ਬਣਨ ਦੀ ਖਾਤਰ ਬੜਾ ਕੁਝ ਕਰਦੇ ਨੇ ਲੇਕਿਨ ਅਲਹਮਦੁਲਿਲਾ ਅੱਜ ਕੱਲ ਦੇ ਨੌਜਵਾਨਾਂ ਨੂੰ ਨਵੀਂ ਜਨਰੇਸ਼ਨ ਨੂੰ ਪਤਾ ਲੱਗ ਗਿਆ ਕਿ YouTube ਤੁਹਾਡੇ ਕੋਲ ਬੜਾ ਖੂਬਸੂਰਤ ਪਲੇਟਫਾਰਮ ਹੈ ਆਪਣਾ ਚੈਨਲ ਬਣਾਓ ਜੋ ਤੁਹਾਡੇ ਚ ਟੈਲੈਂਟ ਹੈ ਆਪਣੇ ਚੈਨਲ ਤੇ ਸਿੱਟੋ ਇਨਸ਼ਾਅੱਲਾ ਤਾਲਾ ਰੱਬ ਦੀ ਜ਼ਾਤ ਨੇ ਜਦੋਂ ਰਹਿਮਤ ਕਰਨੀ ਲਾਈਟ ਪਈ ਤੇ ਤੁਹਾਨੂੰ ਆਟੋਮੈਟਿਕਲੀ ਕੋਈ ਨਾ ਕੋਈ ਖਿੱਚ ਲੇ ਭਾਈ ਨੇ YouTube ਤੇ ਬੜਾ ਵੱਡਾ TikTok 15 ਸੈਕਿੰਡ ਨੂੰ ਤੁਹਾਡੀ ਵੀਡੀਓ ਵਾਇਰਲ ਹੋ ਜਾਏਗੀ 15 ਸੈਕਿੰਡ ਦੇ ਵਿੱਚ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਸਾਰੇ ਮੇਰੀ ਗੱਲਾਂ ਡਿਨਾਈ ਕਰੋਗੇ ਕਿ ਜਿਹੜਾ ਵਾਇਰਲ ਸਿਸਟਮ ਉਹਦਾ ਮਹੀਨੇ 2 ਮਹੀਨੇ ਦਾ ਹੁੰਦਾ ਵਾ ਵਾਇਰਲ ਸਿਸਟਮ ਜਿਹੜੀ ਮਿਹਨਤ ਹੁੰਦੀ ਨਾ ਜਿਹੜੀ ਸਟਰਗਲ ਹੁੰਦੀ ਆ ਉਹ ਲੌਂਗ ਟਾਈਮ ਲੈ ਕੇ ਚੱਲਦੀ ਹੈ ਇਹ ਬਾਤ ਯੈਸ ਸਟਰਗਲ ਇੱਕ ਐਸੀ ਚੀਜ਼ ਹੈ ਫੈਸਲ ਭਾਈ ਅੱਲਾਹ ਨੂੰ ਸਲਾਮਤ ਰੱਖੇ ਸਟਰਗਲ ਇੱਕ ਐਸੀ ਚੀਜ਼ ਆ ਜਿਹੜੀ ਕਿ ਪੂਰੀ ਜ਼ਿੰਦਗੀ ਤੁਹਾਨੂੰ ਕੰਮ ਆਉਂਦੀ ਹੈ ਗੱਲ ਤੇਰੀ ਅੱਛੀ ਆ ਅਸੀਂ ਮੰਨਣੀ ਨਹੀਂ ਮੈਂ ਤੁਹਾਨੂੰ ਦੱਸਣਾ ਸਾਰੀ Struggle। ਜ਼ਿੰਦਗੀ ਇਨਸਾਨ ਸਟਰਗਲ ਹੀ ਰਹਿੰਦਾ ਹੈ ਹਾਂ ਸਟਰਗਲ ਕਰਦਾ ਰਹੇਗਾ ਤੇ ਉਹਨੂੰ ਕੁਛ ਨਾ ਕੁਛ ਮਿਲਦਾ ਰਹੇਗਾ ਐਸਾ ਹੀ ਉਹ ਹੈ। ਕਹਿੰਦੇ ਨੇ ਕਿ ਬੱਚੇ ਬਣ ਜਾਓ ਵੱਡੇ ਤੁਹਾਨੂੰ ਦੇਣਗੇ ਅਗਰ ਤੁਸੀਂ ਵੱਡੇ ਬਣੋਗੇ ਤੇ ਫਿਰ ਤੁਹਾਨੂੰ ਦੇਣਾ ਪੈਣਾ ਅਰੇ ਵਾਹ ਵਾਹ ਇਦਾਂ ਹੀ ਆ ਮੈਂ ਇੱਕ ਚੀਜ਼ ਜਾਣਦਾ ਦਾਨਿਸ਼ ਭਾਈ ਸਾਰਿਆਂ ਨੂੰ ਕਹੋ ਮੈਨੂੰ ਅੱਜ ਮੈਨੂੰ ਨਾ ਖੁਸ਼ੀ ਬੜੀ ਹੋਈ ਖੁਸ਼ੀ ਮੈਨੂੰ ਪਤਾ ਕਿਸ ਗੱਲ ਦੀ ਹੁੰਦੀ ਕਿ ਜਦੋਂ ਬਾਪ ਦੀ ਜੁੱਤੀ ਬੇਟੇ ਨੂੰ ਪੂਰੀ ਆ ਜੇ ਬਾਪ ਬੜਾ ਖੁਸ਼ ਹੁੰਦਾ ਹੈ ਸਹੀ ਗੱਲ ਹੁਣ ਮੈਂ ਨੰਗੇ ਪੈਰੀ ਫਿਰਨਾ ਜਦੋਂ ਬਾਪ ਦੀ ਜੁੱਤੀ ਐ ਕਰਕੇ ਪੂਰੀ ਆ ਜਵੇ ਨਾ ਫਿਰ ਕੁਛ ਹੁੰਦਾ ਕਿ ਰਾਤ ਡਿੱਗ पे ਫੇਰ नहीं फिर बाप जेब में पैसे होने के बावजूद बाजार से जो कुछ नहीं लेता वो कंजूस नहीं बाप होता है अरे और इंसान अपने बच्चों की खातिर बहुत कुछ करता है और आज मैं सच में मुझे इतना ज़्यादा यानी कि खुशी का इजहार मैं फीलिंग अपनी बयान नहीं कर सकता कि जब सलमान आया इसने एक बात की और मेरा दिल किया मैं इसको गले लगा लूँ और इसका माथा छू लूँ सलमान ने एक गल की थी बड़ी खूबसूरत ਯਾਰ ਇਦਾਂ ਦੇ ਬੰਦੇ ਸਾਰੀ ਜ਼ਿੰਦਗੀ ਅੱਛੀਆਂ ਗੱਲਾਂ ਕਰਦੇ ਫਿਰ ਵੀ ਲੇਡੀਜ਼ ਬਾਥਰੂਮ 'ਚ ਕਤਲ ਹੋ ਜਾਂਦੇ ਫੇਰ ਅੱਛਾ ਸਲਵਾਰ ਨੇ ਕੀ ਕਿਹਾ ਜੀ ਸਲਮਾਨ ਕਹਿੰਦਾ ਕਿ ਹੁਣ ਦੇਖਣਾ ਇਹਦੇ ਵਾਲਦ ਸਾਹਿਬ ਨੇ ਐਫਰਟ ਕੀਤੀ ਬਹੁਤ ਇਹਨਾਂ ਲਈ ਮਾਸ਼ਾਅੱਲਾ। ਇਹਨਾਂ ਦੇ ਬੱਚਿਆਂ ਲਈ ਬੇਸ਼ੱਕ
ਆਪਣੇ ਬੱਚਿਆਂ ਲਈ। ਯਾਰ ਇਹਦੇ ਵਾਲ ਸਾਹਿਬ ਨਾਈਸ ਮੈਨ ਹਾਈ ਸਾਹਿਬ, ਬਹੁਤ ਜ਼ਿਆਦਾ ਨਾਈਸ ਮੈਨ, ਅੱਛੇ ਇਨਸਾਨ ਆ, ਉਹਨਾਂ ਨੇ ਬਹੁਤ। ਘਰ ਦਿੱਤਾ, ਗੱਡੀ ਲੈ ਕੇ ਦਿੱਤੀ, ਇਹਨੂੰ ਬਾਹਰ ਭੇਜਿਆ, ਪੜਾਇਆ ਲਿਖਾਇਆ ਸਾਰੀ ਫੈਮਿਲੀ ਇਹ ਨੂੰ। ਹੁਣ ਤੱਕ ਲਫੰਡਰ ਨੇ ਉਹੀ ਕਰਨ ਡਿਆ ਲਫੰਡਰ ਵਾ ਆਹੋ ਦੁਬਈ ਜਾਏਗਾ ਉੱਥੇ 1500 ਮੰਗਾਈ ਜਾਂਦਾ ਯਾਰ ਠੀਕ ਆ ਨਾ? ਇਹਦੇ ਤਰਾਨੇ ਚੁੱਕ ਕੇ ਦੇਖਣੇ 700 ਵਿਊ 800 ਵਿਊ 900 ਇਹ ਹਾਈਐਸਟ ਸੀਗੇ, ਉਹਨਾਂ ਦੇ ਵੀ ਸਟੇਟਸ ਲਾਉਂਦਾ ਸੀਗਾ, ਮੈਨੂੰ ਵੀ 900 ਦਾ ਵੀ ਸਟੇਟਸ ਲਾਉਣਾ, ਥੈਂਕ ਯੂ 900 ਵਿਊ ਹੋ ਗਏ। ਸਾਡੇ 900 ਨੂੰ ਕੁਛ ਨਹੀਂ ਸਮਝਦਾ ਤੂੰ। 900 ਕੱਲਾ ਓਏ 900 ਛੱਡ ਦੇ, ਮੈਂ ਤੈਨੂੰ ਐਸੇ ਐਸੇ ਚੈਨਲ ਵਿਖਾ ਦਿੰਦਾ ਕਿ ਜਿਹਦੀ ਇਨਵੈਸਟਮੈਂਟ ਜਿਹੜੀ ਹੈ ਨਾ, ਇੱਕ ਐਪੀਸੋਡ ਦੀ ਇਨਵੈਸਟਮੈਂਟ 2 ਤੋਂ 2.5 ਲੱਖ ਰੁਪਏ ਜਾਈ ਤੇ ਵਿਊ ਕਿੰਨੇ 350। ਯੈਸ ਏਦਾਂ ਹੀ ਲੇਕਿਨ ਕੀ ਉਹ ਬੰਦੇ ਹਿੰਮਤ ਨਹੀਂ ਹਾਰਨ ਦੇ, ਉਹ ਲੱਗੇ ਹੋਏ ਨਹੀਂ। ਨੇ ਤੇ ਹਿੰਮਤ ਨਹੀਂ ਹਾਰਨੀ। ਅੱਜ 350 ਕੱਲ 3 ਮਿਲੀਅਨ ਵੀ ਹੋਏਗਾ। ਮੈਂ ਗੱਲ ਕਰਦਾ ਕਿ ਇਹਦੀ ਮਿਹਨਤ ਸਟਰਗਲ ਹਾਈਜ ਸਾਹਿਬ ਦਾ ਬੜਾ ਪਿੱਛੇ ਬੈਕਵਰਡ ਹਾਂ ਮੈਂ ਕੀ ਹੁੰਦਾ ਬੈਕਵਰਡ ਏਰੀਆ ਵਾ ਯਾਰ, ਕੈਸੀ ਗੱਲਾਂ ਹਾਈਜ ਸਾਹਿਬ ਦਾ ਬੜਾ ਬੈਕਵਰਡ ਹੈਗਾ ਏਦਾਂ ਹੀ। ਉਹਨੇ ਬੜਾ ਬੂਸਟ ਕੀਤਾ ਇਹਨੂੰ। ਮਾਂ-ਬਾਪ ਦੇਖੋ, ਮਾਂ-ਬਾਪ ਹੁਣ ਫੇਰ ਵੀ ਕਰ ਰਹੇ ਆ, ਤੁਸੀਂ ਉਹਨੂੰ appreciate ਕਰ ਰਹੇ। ਐਪਰੀਸ਼ੀਏਟ ਕਰ ਰਹੇ ਹੋ, ਕੁਝ ਕਰ ਰਹੇ ਹੋ ਨਾ, ਤੇ ਮਾਂ-ਬਾਪ ਜ਼ਾਹਰੀ ਬਾਤ ਹੈ ਜਿਹੜੇ ਪੜ੍ਹੇ ਲਿਖੇ ਔਰ ਸਮਝਦਾਰ ਨੇ, ਉਹ ਦੇਖਦੇ ਨੇ ਕਿ ਬੱਚਾ ਯਾਰ ਸਾਡਾ ਅਗਰ ਇਸ ਚੀਜ਼ ਦੇ ਵਿੱਚ ਅੱਗੇ ਜਾ ਸਕਦਾ ਹੈ ਤੇ ਉਹਨੂੰ ਸਪੋਰਟ ਕਰਦੇ ਨੇ। ਯਾਰ ਹੁਣ ਆ ਵੇਖਣਾ ਵੀ ਔਲਾਦ ਵਾ ਅੱਜ ਪਿਓ ਸਵੇਰੇ ਕਹਿੰਦਾ ਜਿੱਥੇ ਮਰਜੀ ਜਾ, ਸ਼ਾਮ ਦਿਹਾੜੀ ਦੇਣੀ ਜੀ ਮੈਨੂੰ, ਉਹ ਵੇਖਦੇ ਮਾਂ-ਬਾਪ ਵੀ ਜਿੱਥੇ ਸਾਡੇ ਮਰਜੀ ਤਾਂ ਕਰੈਕਟ ਹਾਂ ਸਹੀ ਹੈ ਸ਼ਾਮ ਦਿਹਾੜੀ ਚਾਹੀਦੀ ਆ। ਪਰ ਨਹੀਂ, ਇਹ ਫਜ਼ੂਲ ਗੱਲ ਕਰ ਰਿਹਾ। ਮੈਂ ਇਸ ਤੋਂ ਪਹਿਲੇ ਮੈਂ ਨਾਲ ਜੌਬਾਂ ਕੀਤੀਆਂ, ਮੈਂ ਆਪਣੀ ਸਟੱਡੀਜ਼ ਨਾਲ ਜੌਬਾਂ ਕੀਤੀਆਂ। ਹਾਂ ਹਾਂਜੀ, ਯਾਨੀ ਕਿ ਤੁਸੀਂ ਮੈਂ ਆਫਟਰਨੂਨ ਚ ਜੌਬ ਕਰਦਾ ਸੀ। ਜੋਬਾਂ ਭਲਾ ਕਿਹੜੀ ਗੱਲ ਸੁਬਾਹ ਮੈਂ ਹੈ, class ਸੀਟ ਲਾ ਕੇ 3500 ਰੁਪਏ ਮਹੀਨਾ ਮਿਲ ਗਿਆ, ਇਹ ਜੋਬਾਂ ਦੇ ਟੀਪ ਵਾਲਾ 13,000 ਰੁਪਏ 4000 ਰੁਪਏ ਮਿਲ ਗਿਆ। ਉਹ ਯਾਰ ਜਾਣ ਦੇ ਵੀ ਕਿਤੇ ਹੁਣ ਐਵੇਂ ਕਿਤੇ ਯੂਟੀ ਸਟੋਰ ਤੇ ਲੱਗ ਗਿਆ ਉੱਥੇ 3500 ਜੋਬਾਂ ਵੀ ਉਹ ਕਿਸੇ ਨੂੰ ਗੱਲ ਕਰਾਤੀ ਗੇੜਾ ਦੇਤਾ ਬਸ ਮੈਂ ਹੁਣ ਤੁਹਾਨੂੰ ਇੱਕ ਮਿਠਾਈ ਗੱਲ ਮਾਜ਼ਰਤ ਹੁਣ ਨਾਲ, ਕਿਤੇ ਪਟਵਾਰੀ ਤੇ ਲੱਗਾ ਸੀਗਾ। ਮੈਂ ਤੇਰੀ ਗੱਲ ਸੁਣ, ਅਸੀਂ ਵੀ ਯਾਰ ਮਿੱਠੇ ਨੂੰ ਤਾਂ ਸੁਣੋ। ਯਾਰ ਮਿੱਟੇ ਉਦੋਂ ਨਾ ਸਾਡੇ ਇਲਾਕੇ 'ਚ ਬਿਜਲੀ ਨਹੀਂ ਸੀ ਆਈ। ਹੁਣ ਵੀ ਨਹੀਂ ਆਈ ਪਾਇਆ ਹੁਣ ਤੇ ਆਈ ਹੈ। ਹੁਣ ਆਈ ਹੈ। ਜਦੋਂ ਨਾ ਇਹ ਤਕਰੀਬਨ ਆਫਟਰ 1 ਇਅਰਸ ਉਹ ਗਾਣਾ ਹਿੱਟ ਹੋਇਆ ਸੀ ਇੱਕ, ਮੇਰੇ گاؤں में ਬਿਜਲੀ ਆਈ ਹੈ। ਉਦੋਂ ਇਹ ਖੰਭਾ ਖੜਾ ਹੁੰਦਾ ਸੀ। ਮੈਟਰ ਜਦੋਂ ਕੀਤਾ ਨਾ ਮੈਂ, ਤੇ ਮੈਂ ਇਸ ਤਰ੍ਹਾਂ ਹੀ ਉਹ ਰਾਤ ਨੂੰ ਉਹ ਲਾਈਟ ਖੰਭੇ ਦੀ ਜਲਣੀ, ਉੱਥੇ ਥੱਲੇ ਬਹਿ ਕੇ ਮੈਂ ਪੜ੍ਹਦਾ ਸੀਗਾ, ਤੇ ਅੱਲਾ ਪਾਕ ਨੇ ਜਦੋਂ ਨਵਾਜ਼ਿਆ ਮੈਂ ਉਨੀ ਜਗ੍ਹਾ ਮਿੱਠਾ ਜੀ ਖਰੀਦ ਲਈ। ਹਾਂਜੀ ਉਹ ਤੈਨੂੰ ਖੁੱਡਾ ਬਣਾਇਆ ਕੋਪੜ ਛੱਡੇ ਲੜਾਈ ਵਾਲੇ ਉੱਤੇ ਉਹ ਲੜਨ ਦੇ ਹਾਂ ਸਹੀ ਗੱਲ ਆ ਮੈਂ ਸਮਝ ਗਿਆ ਤੁਹਾਡੀ ਗੱਲ ਭਾਵੇਂ ਉੱਥੇ ਬਹਿ ਕੇ ਜਿਹੜਾ ਤੁਸੀਂ ਟੋਇਆ ਪਾਤਾ ਸੀ, ਉਹ ਜਗ੍ਹਾ ਤੁਸੀਂ ਉਹ ਖਰੀਦਣੀ ਸੀਗੀ। ਇਹਨੇ ਦੇ ਵਿੱਚ ਚਲੇ ਗਏ ਤੁਸੀਂ ਥੱਲੇ। ਅੱਲਾ ਦਾ ਸ਼ੁਕਰ ਹੈ। ਖੰਬੇ ਦੀ ਰੋਸ਼ਨੀ ਚ ਬਹਿ ਕੇ ਪੜਨ ਦੇ ਬੁੜੇ ਨੇ ਆ ਕੇ ਚੰਡਾ ਮਾਰੀ ਕਿ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਰਸਾਲੇ ਨਾ ਪੜੇ। ਯਾਰ ਮੈਂ ਉਹ ਯਾਰ ਜ਼ਿਹਨੀਅਤ ਜਿਹੜੀ ਨਾ, ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ, ਉਹਦਾ ਨਾਮ ਸੀ ਕੈਸਾ, ਹਾਂ ਕੈਸਾ ਪ੍ਰੈਂਕ ਇੱਕ ਹੋਰ ਯਾਨੀ ਕਿ ਪ੍ਰੈਂਕ ਵਾਲਾ, ਤੇ ਕਿ ਅਨੀਸ ਸਾਹਿਬ ਐਂਡ ਦੇ ਨਾ ਉਹ ਹਿਟਰ ਰੱਖ ਦਿੰਦੇ ਹੁੰਦੇ ਸੀਗੇ ਕਿ ਪ੍ਰੋਗਰਾਮ ਬਣਾਉਣ, ਇੱਕ ਸਿੰਗਰ ਗਾਣਾ ਗਾਣ ਡਿਆ ਤੇ ਸਾਰੇ ਬੈਠੇ ਨੇ ਤੇ ਕੋਈ ਵਾਹ ਵਾਹ ਹੀ ਨਹੀਂ ਕਰਨ ਡਿਆ, ਤੇ ਸਾਰਿਆਂ ਨੇ ਯਕਦਮ ਵਾਹ ਵਾਹ ਕਰਨੀ ਸ਼ੁਰੂ ਕਰ ਦਿੱਤੀ। ਤੇ ਉਹਨਾਂ ਨੇ फिर एंकर ने आना, नाज़रीन प्रोग्राम का वक्त ख़त्म हो गया और आपने ये वजह बतानी है कि सारी ऑडियंस ने वाह वाह की और क्लैपिंग की और पहले रुके हुए थे, ऐसा सिंगर ने क्या किया कि क्लैपिंग शुरू कर दी। वो सिंगर भी कोई एडा भाई वो अगले एपीसोड ਦੇ ਵਿੱਚ ਨਾ ਉਹ ਫਿਰ F74 ਇਸਲਾਮਾਬਾਦ PO ਬਾਕਸ ਤੇ ਖਤ ਲੈ ਕੇ ਭੇਜੀਦਾ ਸੀ, ਫਿਰ ਉਹਨੂੰ ਨਾਮ ਮਿਲਦਾ ਹੁੰਦਾ ਸੀ। ਤੇ ਉਹ ਹੁਣ ਸਿੰਗਰ ਗਾਣਾ ਗਾਣ ਡਿਆ, ਕੋਈ ਕਰੈਕਟਰ ਬੋਲਣ ਨਹੀਂ ਡਿਆ। ਅਗਲੇ ਐਪੀਸੋਡ 'ਚ ਉਹਨਾਂ ਨੇ ਵਿਖਾਇਆ ਕਿ ਉਹਨੇ ਇੱਟ ਚੁੱਕੀ ਇੰਜ ਕਰਕੇ ਸਾਰੇ ਤੁਹਾਡੇ ਮਰਨ ਡੇ। ਅੱਛਾ, ਤੇ ਸਟੋਰੀਆਂ ਹੁੰਦੀਆਂ ਸੀਗੀਆਂ, ਬੜਾ ਇਹ ਨਹੀਂ हाँ उधर एक सीगा कि बच्चा कैलकुलेटर के साथ खेल रहा है, उसको फोन आया, उसने ना फोन नंबर लिखवाना था। अब बताएं बच्चा कैसे लिखेगा, वो पीओ बॉक्स ਤੇ ਭੇਜੋ, ਉਹ ਕਿਸੇ ਨੇ ਕਿਹਾ ਕਿ ਕੈਲਕੂਲੇਟਰ ਤੇ ਲਿਖ ਕੇ ਉਹਨੂੰ ਫਿਰ ਸਾਈਕਲ ਮਿਲੇ ਸੀ। ਇਹ ਐਸਟੀਐਨ ਦੇ ਲੱਗਦਾ ਪ੍ਰੋਗਰਾਮ ਐਸਟੀਐਨ STN ਅੱਛਾ ਭਾਈ ਫੈਸਲ ਨੇ ਉਹ ਕੱਲਾ ਪੁਆਇੰਟ ਪੜ੍ਹਾਈ ਲਿਖਾਈ ਆਸਤੇ ਨਹੀਂ ਸੀ ਪੜਿਆ, ਉੱਥੇ ਧੋਰਵੇਂ ਪਾਸੇ ਸੋਹਣੀਆਂ ਲਿਖੀਆਂ ਆਉਂਦੇ ਜਾਂਦੇ ਲੋਕ। ਆਪਣੇ ਗਾਉਂ ਵਿੱਚ ਉਹ ਪਿੰਡ ਦੇ ਵਿੱਚ ਅੱਜ ਵੀ ਉਹ ਖੰਬੇ ਦਾ ਤਕਰੀਬਨ ਹੈ ਵਾ ਅੱਧਾ ਕੁ ਮਰਲਾ ਹੋਏਗੀ। ਹਾਂਜੀ ਉਹ ਮੈਂ ਉੱਥੇ ਖੰਭਾ ਵੀ ਉਂਝ ਹੀ ਲੱਗਾ, ਲੇਕਿਨ ਉਹਦੇ ਤਾਰਾਂ ਤੂਰਾਂ ਨਹੀਂ ਹੈ। ਕਾਲਾ ਇਲਮ ਜੋ ਹੁੰਦੇ ਆ ਜੀ ਉਹਨੂੰ ਤਾਰੋ ਉਹ ਓਨੀ ਜਗ੍ਹਾ ਸਰੀਆਂ ਰਗੜੀਆਂ ਵਿੱਚ ਲਿਆ ਕੇ ਬਰਾਨ ਓਨੀ ਨਹੀਂ ਜਗ੍ਹਾ ਜਿਹੜੀ ਨਾ ਉਹ ਮੈਂ ਖਰੀਦੀ ਹੋਈ ਹੈ, ਤਕਰੀਬਨ ਹੈ ਕਿਤੇ ਅੱਧਾ ਕੁ ਤਿੰਨ ਮਰਲਾ। ਨਾਲ ਬਣਦੀ ਉਹਨੀ ਕਹਿਣ ਨਾਲ ਬਹੁਤੀ ਘੱਟ ਬਣਨ ਰਹੀ ਆ। ਨਹੀਂ ਨਹੀਂ ਇੰਨੀ ਕੁ ਹੋਣੀ ਯਾਰ, ਚੌਕ ਨਹੀਂ ਮਾਰ ਸਕਦਾ ਵਿੱਚ। ਨਹੀਂ ਇੰਨੀ ਕੁ ਦੱਸੋ ਭਾਈ ਕਿਹੜੇ ਪਿੰਡ ਦੇ ਵਿੱਚ ਜਗ੍ਹਾ ਤੁਹਾਡੀ?
ਹੈ ਕਿਹੜੇ ਪਿੰਡ ਦੀ ਜਗ੍ਹਾ? ਜਿਹੜਾ ਸਿਆਣੇ ਕਹਿੰਦੇ ਨਹੀਂ ਪਿੰਡ ਵਸਿਆ ਨਹੀਂ ਉਹ ਲੈ ਨਹੀਂ ਉਹ ਪਿੰਡ ਦਾ ਨਾਂ ਨਹੀਂ ਲੈਣਾ ਯਾਰ, ਮੱਸੀ ਦਾ ਰਾਸਤਾ ਕੋਈ ਨਹੀਂ ਜਗ੍ਹਾ ਮੈਂ ਰੱਖੀ ਤੇ ਉਂਝ ਹੀ ਉੱਥੇ ਥੜਾ ਬਣਾਇਆ, ਟੈਲਾਂ ਟੂਲਾਂ ਲਵਾਈਆਂ ਸਾਈਡਾਂ ਤੇ ਮੈਂ। ਹਾਂਜੀ ਠੀਕ ਹੈ ਨਾ, ਉਹ ਖੰਭਾ ਲੱਗਾ ਹੋਇਆ ਵਾ ਉੱਥੇ, ਬਸ ਉੱਥੇ ਜਾ ਕੇ ਬੈਠੀ ਤਾਂ ਯਾਰਾਂ ਦੋਸਤਾਂ ਨੂੰ। ਸਰਕਾਰੀ ਜਗ੍ਹਾ ਹੁੰਦੀ ਹੈ ਖੰਬੇ ਵਾਲੀ, ਉਹ ਕੋਈ ਖਰੀਦ ਨਹੀਂ ਸਕਦਾ। ਨਾ ਭਾਈਜਾਨ ਸਰਕਾਰੀ ਨਹੀਂ ਜਗ੍ਹਾ ਹੁੰਦੀ। ਤੁਹਾਡੀ ਜਗ੍ਹਾ ਤੇ ਅਗਰ ਖੰਭਾ ਲਾਣਾ ਹੈ ਨਾ ਸਰਕਾਰ ਨੇ ਤੇ ਉਹਨਾਂ ਨੇ ਲਾ ਦੇਣਾ, ਨਹੀਂ ਪੁੱਛਣਾ। ਮੈਂ ਕਿਹਾ ਪਤਾ ਨਹੀਂ ਪੁੱਛਿਆ ਉਹਨਾਂ ਨੇ ਜਾ ਕੇ ਲੈਣੀ। ਯਾਰ ਨਹੀਂ, ਅਗਰ ਤੁਹਾਡੀ ਮਲਕੀਅਤ ਹੈ ਨਾ ਜਗ੍ਹਾ, ਹਾਂ ਤੁਹਾਨੂੰ ਫਿਰ ਉਹਨਾਂ ਨੇ ਪੈ ਥੋੜੇ ਬਹੁਤੇ ਨਾ 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 ਲਾਹੌਰ ਗੜੀ ਸ਼ਾਹੂ ਸਾਰੀ ਜਗ੍ਹਾ ਯਾਨੀ ਕਿ ਨਾ ਉਹ ਜਿਹੜਾ ਦਰਬਾਰ ਹੈਗਾ ਸੀਗਾ ਉਹਦੇ ਨਾਲ ਦੀ ਜਗ੍ਹਾ ਜਿਹੜੀ ਗਵਰਨਮੈਂਟ ਨੇ ਖਰੀਦੀ, ਮੂੰਹ ਮੰਗੇ ਪੈਸੇ ਦਿੱਤੇ ਲੋਕਾਂ ਨੂੰ। ਅੱਛਾ ਮੈਂ ਸਮਝ ਗਿਆ, ਉਹ ਰੇਲਵੇ ਕਲੋਨੀ ਵਾਲੀ ਬਾਤ 'ਚ ਉਹਦੇ ਮੁਤਬਾਦਲ ਮਿਲ ਸੀ। ਇਹ ਬਾਤ ਹੈ। ਉਸ ਤੋਂ ਬਾਅਦ ਮੋਟਰਵੇ ਦੇ ਵਿੱਚ ਸਾਡੀ ਜਗ੍ਹਾ ਹੀ ਸੀਗੀ, ਕਈ ਲੋਕਾਂ ਦੀ ਜਗ੍ਹਾ ਹੀ, ਕਈ ਵੇਰ ਕੇ ਕਹਿੰਦੇ ਅਸੀਂ ਨਹੀਂ ਵੇਚਣੀ। ਗਵਰਨਮੈਂਟ ਨੇ ਮੂੰਹ ਮੰਗੀ, ਇੱਕ ਫਿਲਮ ਹੀ ਅਨਾਉਂਸ ਹੋਈ, ਕਹਿੰਦਾ ਜੀ 10 ਕਰੋੜ 8 ਕਰੋੜ ਇੱਕ ਦਿਨ ਦਾ ਸੀ 15 ਕਰੋੜ। ਨਹੀਂ ਉਹ ਭਾਈ ਨਹੀਂ ਗਵਰਨਮੈਂਟ ਦੇ ਚੱਕਰਾਂ 'ਚ ਨਹੀਂ ਹੁੰਦੇ। Government ਦੇ ਜਿਹੜੇ ਚੱਕਰ- ਚਾਹੀਦੀ ਨਾ ਉਹਨੂੰ ਜਗ੍ਹਾ, ਫਿਰ ਉਹਨਾਂ ਨੇ ਉਹੀ ਪੈਸੇ ਦੇਣੇ ਜਿਹੜੇ ਉਹ ਸ਼ੁਰੂ ਤੋਂ ਚੱਲਦੇ ਆ ਰਹੇ। ਮੂੰਹ ਮੰਗੇ ਨਹੀਂ ਦਿੰਦੇ ਕਿਉਂਕਿ DC rate ਹੁੰਦਾ ਹੈ, DC rate ਉਹ ਭਰਾਵਾ ਐਸਾ ਹੀ। ਮੇਰੀ ਗੱਲ ਸੁਣ, ਉਹ ਖੰਭੇ ਲਾਣੇ ਸੀਗੇ, ਸਿੱਧੇ ਖੰਭੇ ਜਾ ਰਹੇ, ਇੱਥੇ ਇੱਕ ਬੰਦੇ ਦੀ ਜਗ੍ਹਾ ਕਹਿੰਦਾ ਮੈਂ ਨਹੀਂ ਜਗ੍ਹਾ ਆਪਣੀ 'ਚ ਖੰਭਾ ਲੱਗਣ ਦੇਣਾ, ਨਹੀਂ ਲੱਗਣ ਦਿੱਤਾ ਉਹਨੇ। ਉਹਨੇ ਭਾਈ ਇੱਧਰ ਨੂੰ ਖੰਭਾ ਕਰ ਲਿਆ, ਹਾਂ ਇੰਜ ਪਲੰਬਾ ਗਵਰਨਮੈਂਟ ਨੇ ਇੱਧਰ ਕਰਤਾ। ਅੱਗੇ 25-30 ਘਰਾਂ ਦੀ ਜਦੋਂ ਰਜਿਸਟਰੀ ਹੁੰਦੀ ਹੈ ਨਾ, ਰਜਿਸਟਰੀ ਦੇ ਥੱਲੇ ਲਿਖਿਆ ਹੁੰਦਾ ਹੈ ਕਿ ਗਵਰਨਮੈਂਟ ਕੋ ਜਬ ਇਹ ਜਗ੍ਹਾ ਦਰਕਾਰ ਹੋਗੀ ਗਵਰਨਮੈਂਟ ਵਾਲੇ ਲੈ ਲੈ ਲੈ। ਲੈਂਗੇ। ਆਊਟ ਆਫ ਕੰਟਰੀ ਮੈਂ ਤਸਵੀਰਾਂ ਦੇਖੀਆਂ, ਵੀਡੀਓਜ਼ ਵੀ ਦੇਖੀਆਂ ਵਾ ਕਿ ਅਗਲੇ ਆਪਣੇ ਉੱਥੇ ਦੇ ਵਸੀਕ ਨੂੰ ਨਹੀਂ ਤੰਗ ਕਰ ਲੈਣਾ, ਰਿਹਾਇਸ਼ੀ ਆ ਸੜਕ ਉੱਤੋਂ ਦੀ ਲਿਆਉਂਦੇ। ਹਾਂਜੀ ਯੂਰਪ ਦੇ ਵਿੱਚ ਭਾਈ ਮਿੱਠੇ ਇੱਕ ਬੰਦੇ ਨੇ ਉਹਦੇ ਹਜੇ ਵੀ ਉਹਨਾਂ ਨੇ ਐ ਰਾਹ ਬਣਾਤਾ ਵਾ, ਪੂਰਾ ਪੁਲ ਬਣਾਤਾ, ਉਹਦੇ ਵਿੱਚ ਉਹਦੀਆਂ ਬੱਕਰੀਆਂ ਖੇਡ ਰਹੀਆਂ, ਮੈਂ ਭੇੜਾਂ ਖੇਡ ਰਹੀਆਂ, ਵਿੱਚ ਲੋਕ ਫਿਰ ਰਹੇ ਆ, ਪੂਰਾ ਵੱਡਾ ਘਰ ਬਣਾਇਆ। ਤੁਹਾਨੂੰ ਮੱਕੂ ਵਾਲੀ ਖਬਰਾਂ ਕੌਣ ਦਿੰਦਾ ਮੈਨੂੰ ਇਹ ਦੱਸੋ। ਭਾਈ ਯਾਰ Facebook ਵੇਖਦੇ, ਉਹ ਨਹੀਂ Facebook ਵੇਖਦੇ। ਦੱਸ ਯਾਰ। ਸਲਮਾਨ ਭਾਈ ਇਹਨਾਂ ਚੋਂ ਨਾ ਬੱਕਰੀਆਂ, ਚੂਚੇ, ਬਿੱਲੇ ਨਿਕਲਦੇ ਹੀ ਨਹੀਂ ਦਿਮਾਗ ਚੋਂ। ਯਾਰ ਵੱਡਾ ਸੋਚੋ ਕਾਲੂ ਸਾਹਿਬ। ਓਹੋ ਕਿਤੇ ਡਾਇਨਾਸੌਰ ਪੜਨ ਦਿਆ ਘਰ ਠਹਿਰ ਜਾ। ਇਹਨਾਂ ਦਾ ਸ਼ੇਰ ਖੁੱਲੇ ਛੰਦ ਆਇਆ ਰਾਤੀ ਹੈ ਨਾ, ਗੱਲ ਸ਼ੇਰਾਂ ਦੀ ਨਾ ਕਰ। ਉਂਗਲ ਨਾ ਕਰ, ਲੱਤ ਲਾ ਦਿਆਂਗਾ ਤੇਰੀ। ਬੱਚਾ ਜਿਹੜਾ ਹੁੰਦਾ ਨਾ ਮਿੱਠਾ ਜੀ, ਗੱਲ ਪਤਾ ਕੀ ਤਰਬੀਅਤ ਤੇ ਬੜਾ ਡਿਪੈਂਡ ਹੁੰਦਾ ਵਾ। ਇਨਸਾਨ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਮੁਗਲ ਆ, ਗੁੱਜਰ ਆ, ਰਾਈ ਆ, ਰਾਣਾ ਵਾ, ਸ਼ੇਖ ਆ, ਐਨੀਮਲ ਕੋਈ ਵੀ ਆ। ਵਾਹ ਉਹਦੀ ਗੁਫ਼ਤਗੂ ਦੱਸਦੀ ਕਿ ਕੌਣ ਹੈ। ਅਰੇ ਜ਼ੁਬਾਨ ਨਹੀਂ ਯਾਰ ਆਈ ਡਿਸਐਗਰੀ ਦੇਖੋ, ਕੋਈ ਵੀ ਮਾੜਾ कोई दिल करे खान साहब भी उन्हें बड़ा अच्छा एक गेटअप जिया किया ਹੁੰਦਾ है। उसकी तरबियत बताती है, तरबियत बताती है कि दुकान में क्या क्या है। एनीवन ਹੁਣ ਵੇਖ ਬੱਚਾ ਜਿਹੜਾ ਤੁਹਾਨੂੰ ਪਤਾ ਬੱਚਾ ਅਮੀਰ ਕਿਹੜਾ ਹੁੰਦਾ? ਪਤਾ ਨਹੀਂ ਭਾਜੀ, ਜਿਹਨਾਂ ਕੋਲ ਪੈਸਾ ਹੋਵੇ। ਨਾ 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 ਬੱਚਾ ਤੁਸੀਂ ਹਮੇਸ਼ਾ, ਸਾਡੇ ਕੋਲ ਪੁੱਛ ਕੇ ਆਪੇ ਦੱਸ ਦੇਣਾ ਵਾ, ਦੱਸੋ। ਚਲੋ ਮੈਂ ਤੁਹਾਨੂੰ ਦੱਸ ਰਿਹਾ, ਚੱਲ ਤੂੰ ਦੱਸ ਦੇ। ਸਰਦਾਰ ਬੱਚਾ ਕਿਹੜਾ ਹੁੰਦਾ ਇਲਾਕੇ ਦਾ? ਭਾਈ ਨੇ ਦੱਸ ਨਾ। ਜਿਹਨੇ ਟੇਕ ਅੰਦਰੀ ਦਾ ਅੰਡ ਕੀਤਾ। ਨਾ 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 ਸਾਡੀ ਨਜ਼ਰਾਂ ਚ ਉਹੀ ਬੰਦਾ ਸਰਦਾਰ ਸੀ ਜਿਹਦੇ ਕੋਲ ਏਡੇ ਏਡੇ 2 ਮਰਤਬਾਨ ਭੈਂਟਿਆਂ ਦੇ ਭਰੇ ਹੁੰਦੇ ਸੀਗੇ। ਇਹ ਮਿੱਠੇ ਆਏ ਬਚਪਨ ਯਾਦ ਕਰਾ। ਸਰਦਾਰ ਬੱਚਾ ਉਹ ਹੁੰਦਾ ਜਿਹੜਾ ਕਹਿੰਦਾ ਆਓ ਖੇਲਦੇ ਗੇਂਦ ਬਦਲਾ ਮੈਂ ਲੈ ਆਣਾ। ਆ ਵੀ ਗਲਤ ਫਹਿਮੀ। ਉਹ ਸਰਦਾਰ ਉਹ ਬੱਚਾ ਹੁੰਦਾ ਜਿਹੜਾ ਕਹਿੰਦਾ ਆ ਫਲਾਣੇ ਪਲਾਟ 'ਚ ਗਈ ਮੈਂ ਲਿਆਉਂਗਾ। ਹਾਂ ਸਰਦਾਰ ਬੱਚਾ। ਸਰਦਾਰ ਬੱਚਾ ਪਤਾ ਕਿਹੜਾ ਹੁੰਦਾ? ਜਿਹਦੇ ਕੋਲ ਆਪਣੀ 3 ਪਹੀਆਂ ਵਾਲੀ ਸਾਈਕਲ ਹੀ ਹੁੰਦੀ। ਨਹੀਂ ਨਹੀਂ ਉਹ ਬੱਚਾ ਨਾ 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 ਸਰਦਾਰ ਬੰਦਾ ਉਹੀ ਹੁੰਦਾ ਜਿਹੜਾ ਕਹਿੰਦਾ ਤੁਸੀਂ ਸ਼ਾਮ ਨੂੰ ਤਿਆਰ ਰਹਿਣਾ, ਸਟਿੰਗ ਮੈਂ ਪੜਾਉਂਗਾ। ਆਏ ਬੱਚੇ ਦੀ ਗੱਲ ਕਰਨ ਆ, ਮੈਂ ਬੱਚੇ ਦੀ, ਮੈਂ ਸਰਦਾਰ ਦੀ ਗੱਲ ਕਰਨ ਆ। ਮੈਂ ਬੱਚੇ ਦੀ ਗੱਲ ਕਰਨ ਆ। ਬੱਚਾ ਉਹਦੀ ਬੜੀ ਵਰਥ ਵਾਲੀ ਹੁੰਦੀ, ਜਿਹਦੀ ਸਾਈਕਲ ਹੀ ਹੁੰਦੀ ਹੈ ਨਾ। ਇੱਥੇ ਹੀ ਇਹ ਉਹ ਕੱਲਾ ਜਾਂਦਾ ਪਿੱਛੇ ਸਾਰਾ ਮੁਹੱਲਾ ਧੱਕੇ ਲਾਣ ਡਿਆ ਕੋਈ ਉਹਦੀ ਤਾਂ ਗੀਤ ਵਾਲਾ ਆਪਣਾ ਹੁੰਦਾ, ਉਹਦੀ ਬੰਤ ਵਾਲੀ ਹੁੰਦੀ ਆ। ਉਹ ਸਾਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਥੜੇ ਤੇ ਬੈਠੇ ਰਹਿੰਦੇ, ਲਿਆ ਯਾਰ ਲਿਆ। ਸਹੀ ਤੇ ਉਹ ਕੋ ਭਲਾ ਕੀ ਕੋ ਯਾਰ ਆਪੂ ਨਿਕਲਦੇ ਨੇ, ਫਿਰ ਮੈਂ ਲਿਆਉਂਦਾ ਤੇ ਆਪੂ ਵੀ ਬਾਹਰ ਆ ਵੀ ਇੱਥੇ ਬੈਠੇ ਆ। ਇੱਕ ਹੋਰ ਵੀ ਹੁੰਦਾ ਕੀਮਾ ਖਾ ਲਓ। ਤੇ ਮਹੱਲੇ 'ਚ ਇੱਕ ਘਰ ਐਸਾ ਵੀ ਹੁੰਦਾ ਸੀ ਜਿਹੜਾ ਗੇਂਦ ਨਹੀਂ ਸੀ ਦਿੰਦਾ। ਯਾਰ ਉੱਧਰ ਗਈ ਤੇ ਯਾਰ ਮੈਂ ਇੱਕ ਗੱਲ ਤੁਹਾਡੀ ਨੋਟਿਸ ਕਰਨ ਲੱਗਾ ਹਾਂ, ਬਲਕਿ ਤੁਸੀਂ ਨੋਟਿਸ ਕੀਤੀ ਵੀ ਹੋਣੀ ਹੈ। ਜਦੋਂ ਵੀ ਗੇਂਦ ਗਈ ਆ ਬੁੱਢੀ ਕੋਈ ਕਹਿੰਦੀ ਸਾਡੀ ਹਾਂਡੀ 'ਚ ਡਿੱਗ ਗਈ। ਹਾਂਡੀ ਪੱਕਣੀ ਨਹੀਂ ਹੁੰਦੀ ਸੀ ਗੇਂਦ। ਆ ਬੱਚੀ ਆ ਕੇ ਮੇਰੇ ਕੋਲ ਗਰਾਊਂਡ 'ਚ ਜਾ ਕੇ ਖੇਲੋ। ਇਹ ਖੇਲਣ ਦੀ ਜਗ੍ਹਾ ਗਲੀਆਂ 'ਚ। ਯਾਰ ਸਾਡੇ ਨਾ ਇੱਕ ਨਾ ਮਿੱਠਾ ਜੀ, ਉਹ ਕਰੈਕਟਰ ਮੁਹੱਲੇ ਦਾ ਬੜਾ ਵੱਡਾ ਪਾਵਾ, ਹਰ ਇਲਾਕੇ ਦਾ ਬੰਦਾ ਉਹਦੇ ਕੋਲ ਡਰਦਾ। ਓਏ ਤੇ ਉਹਨਾਂ ਨਾਲ ਅਸੀਂ ਕ੍ਰਿਕਟ ਖੇਡਣ ਡਿਆ ਤੇ ਉਹਨੇ ਖਿੜਕੀ ਖੋਲੀ ਹੈ ਆਪਣੀ ਬਾਹਰ। ਠੀਕ ਹੈ, ਖਿੜਕੀ ਖੋਲੀ ਹੈ ਤੇ ਕਹਿੰਦਾ ਓਏ ਚਲੋ ਚਲੋ ਚੁੱਕੋ ਇੱਥੋਂ। ਉਹਨੇ ਨਾ ਗਾਲ ਕੱਢ ਕੇ ਕਹਿ ਦਿੱਤਾ। ਤੇ ਮਿੱਠਾ ਜੀ ਮੈਂ ਪੱਲਾ ਫੜਿਆ ਹੋਇਆ ਸੀ,
ਓਏ ਉੱਥੇ ਸੁੱਟਿਆ ਨਾ 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 ਅੱਜ ਪਹਿਲੇ ਕਾਰਟੂਨ ਤਰ੍ਹਾਂ ਲੱਤਾਂ ਚੁੱਕੀਆਂ ਉੱਥੇ ਨਹੀਂ ਸਿੱਟਿਆ, ਉੱਥੇ ਨਹੀਂ ਸਿੱਟਿਆ। ਫੇਕ ਤੇ ਸਾਈਡ ਤੇ ਮੈਂ ਉਹਨੂੰ ਕਿਹਾ ਗਾਲ ਕਿਹਨੂੰ ਕੱਢੀ ਆ? ਕਹਿੰਦਾ ਤੈਨੂੰ ਕੱਢੀ ਆ, ਜਿਹੜੇ ਜਿਹੜੇ ਖੇਡਣ ਨੇ ਮੈਂ ਸਾਰਿਆਂ ਨੂੰ ਕੱਢੀ ਆ। ਤੇਰੀ ਮੈਂ ਕਿਹਾ ਮੈਂ ਬੱਲਾ ਬਾਰੀ ਚ ਮਾਰਿਆ, ਉਹ ਬਾਰੀ ਤੇ ਜਾਲੀ ਲੱਗੀ ਹੋਈ ਸੀ ਠੀਕ, ਉਹ ਜੰਗਲੇ ਵਾਲਾ ਲੱਗਾ ਹੋਇਆ ਸੀ ਯਾਰ। ਉਹ ਬੰਦਾ ਲਾਲ ਪੀਲਾ, ਉਹ ਤੇਰੀ ਕਹਿੰਦਾ ਉਹ ਨਸਿਆ ਉਧਰੋਂ ਦੀ, ਜਦੋਂ ਦੀ ਕਰ ਉਹ ਉਧਰੋਂ ਦੀ ਆਇਆ ਨਾ ਉਦੋਂ ਤੱਕ ਫੈਸਲ ਸਾਹਿਬ ਚੌਂਕ ਕ੍ਰਾਸ ਕਰ ਗਏ ਸੀ। ਇਹ ਵੈਸੇ ਨਾ ਤੁਹਾਡੀ ਗੱਲ ਹੈ ਨਾ ਜਿਹੜੀ ਅੱਲਾ ਬਾਤ। ਇਹ ਜੌਨੀ ਲੇਵਰ ਦੀ ਇੱਕ ਮੂਵੀ ਆ, ਉਹਦੇ ਵਿੱਚ ਉਹ ਕਰਦਾ ਸਾਰਾ ਮੈਂ ਕਹਿੰਦਾ- ਫੈਸਲਾ ਭਾਈ ਤੁਸੀਂ ਉਹਦੀ ਗੱਲ ਛਾਪ ਦਿੱਤੀ। ਮੈਂ ਨਸਿਆ ਵਾਂ ਕਾਸ਼ੀ ਉੱਥੋਂ। ਅੱਛਾ ਉਹ ਬੰਦਾ ਮੈਨੂੰ 2 ਦਿਨ ਲੱਭਦਾ ਰਿਹਾ, ਮੈਂ 2 ਦਿਨ ਘਰੋਂ ਬਾਹਰ ਨਹੀਂ ਨਿਕਲਿਆ ਕਿਉਂਕਿ ਉਹ ਲੇਕਿਨ ਮੇਰੀ ਮੱਲੇ 'ਚ ਬੱਲੇ ਬੱਲੇ ਹੋ ਗਈ, ਓਏ ਉਹਨੇ ਬੱਲਾ ਮਾਰਿਆ ਉਹਨੂੰ। ਤੁਸੀਂ ਸਰਦਾਰ ਬੱਚੇ ਬਣ ਗਏ। ਸਰਦਾਰ ਉਹ ਵੀ ਹੁੰਦਾ ਸੀ ਜਿਹੜਾ ਇੱਕ ਸਰਦਾਰ ਉਹ ਵੀ ਹੁੰਦਾ ਸੀ ਜਿਹੜਾ ਟੇਪ ਤੇ 5 ਰੁਪਏ ਦਿੰਦਾ ਸੀ, ਸਾਰਿਆਂ ਨੇ 2 ਰੁਪਏ ਦੇਣੇ, ਇੱਕ ਨੇ 5 ਦੇਣੇ। ਵਾਲਾ ਮੇਰੇ ਕੋਲ 5। ਵਾਹ ਵਾਹ ਵਾਹ। ਉਹ ਵੀ ਸਰਦਾਰ ਇੱਕ ਉਹ ਵੀ ਬੱਚਾ ਹੁੰਦਾ ਸੀ ਜਿਹਨੂੰ ਕੋਈ ਨਹੀਂ ਸਿਖਲਾਉਂਦਾ, ਉਹ ਰਾਤ ਨੂੰ ਵਿਕਟ ਤੇ ਆ ਕੇ ਕਈ ਇਸ ਕਿਸਮ ਦੀ ਮਾਰ ਕੇ ਜਾਂਦਾ ਸੀ। ਸਵੇਰੇ ਸੇ ਆ ਕੇ ਦੇਖਣਾ ਟੋਏ ਪਏ ਹੁੰਦੇ ਸੀਗੇ। ਇੱਕ ਜ਼ਰਾ ਤਾੜੀ ਮਾਰਦਾ। ਤੁਹਾਨੂੰ ਬਚਪਨ ਦੀ ਗੱਲ ਇੱਕ ਹੋਰ ਦੱਸਦਾ। ਕੁੱਤੀ ਵਾਲੀ ਗਰੀਬ ਅਮੀਰ ਬੱਚੇ, ਹੁਣ ਅਮੀਰ ਬੱਚੇ ਪਾਸ ਹੋ ਗਏ, ਉਹਨਾਂ ਦੇ ਮਾਪਿਓ ਨਵੀਆਂ ਕਿਤਾਬਾਂ ਲੈ ਕੇ ਦੇ ਰਹੇ, ਅੱਧੀਆਂ ਕਿਤਾਬਾਂ ਕੀਮਤ ਤੇ ਵੀ ਕੀਮਤ ਲਈ ਕਿਤਾਬਾਂ ਹੈਗੀਆਂ। ਹਾਏ ਹਾਏ ਹਾਏ। ਜਿਹੜੇ 6ਵੀਂ ਚ ਹੋਏ ਉਹਨਾਂ ਨੇ 7ਵੀਂ ਚ ਜਿਹੜੇ ਹੋਏ ਉਹਨਾਂ ਕੋਲੋਂ 6ਵੀਂ ਵਾਲੀਆਂ ਕਿਤਾਬਾਂ ਲੈ ਲਈ। ਲੈ ਲੈਣੀਆਂ ਤੇ ਇੱਧਰ ਜਦੋਂ 6ਵੀਂ ਵਾਲੇ ਨੇ ਪਾਸ ਹੋਣਾ ਨਾ ਤੇ ਆ ਕੇ ਅੱਬੂ ਨੇ ਕਹਿਣਾ ਓਏ ਆ ਗੱਲ ਸੁਣ ਲੈ, ਤੂੰ ਪਾਸ ਹੋ ਗਿਆ, ਤੇਰੀ ਫੁੱਫੋ ਦਾ ਫੋਨ ਆਇਆ ਸੀਗਾ, ਉਹ ਸ਼ਬਦ ਨੂੰ ਤੇਰੀਆਂ ਕਿਤਾਬਾਂ ਚਾਹੀਦੀਆਂ ਉਹ 5ਵੀਂ ਓਏ ਕਿਸੇ ਬਾਹਰ ਨਾ ਕਹੀ ਕਿਸੇ ਨੂੰ। ਹਾਂ ਕਿਤਾਬਾਂ ਤੋਂ ਬਾਅਦ ਵਿੱਚ ਨਹੀਂ ਸ਼ਬਦ ਹਾਂ, ਨੂੰ ਏਦਾਂ ਹੀ। ਉਹ ਕਿਤਾਬਾਂ ਪਹਿਲੇ ਬੋਰਡ ਹੋਈ ਗਈ। ਅੱਛਾ ਇੱਕ ਬੰਦਾ ਹੋਰ ਬੜਾ ਬਚਪਨ ਚ ਹੁੰਦਾ ਸੀ ਜਿਹਨੇ ਨਾ ਸਿੱਕਲੜਾ ਨਹੀਂ ਬਣਾਇਆ ਹੁੰਦਾ ਦੀ ਉਹ ਰੈਕਲਾ ਵੀ ਤੇ ਖਰੋਟ ਵੀ ਉਹਦੇ ਸਿੱਕਲ ਭਰਾ ਕੇ ਉਹਨੇ ਮੈਨੂੰ ਲੱਭਣਾ ਜਾ ਕੇ ਫਿਰ ਇੱਕ ਮਾਰ ਲੱਭਣੀ ਬਾਬਾ ਜੀ ਉਹ ਤਾਨਾ ਲਾਉਣਾ ਖਰੋਟ ਹੈ ਪੂਰਾ ਓਏ ਹੋਏ ਮਿੱਠਾ ਜੀ ਸਾਡੇ ਨਾਲ ਇੱਕ ਹੁੰਦਾ ਸੀ ਉੱਥੇ ਨੰਨਾ ਨੰਨਾ ਪਹਿਲਵਾਨ। ਨਹੀਂ ਕੰਮ ਤੇ ਨਹੀਂ ਗਏ ਤਾਂ ਬਾਅਦ ਬਚਪਨ ਮੇਰਾ ਲਗਜ਼ਰੀ ਅਲਹਮਦੁਲਿਲਾ। ਉਹ ਲੱਗਦੀ ਉਹਦਾ ਨਾ ਅੱਛਾ ਇੱਕ ਬਾਰੀ ਚ ਪੱਲਾ ਲੱਗ ਸੀ ਮਾਰਦੇ ਬੇਟੇ ਉਹ ਜਿਹੜਾ ਉਹਦਾ ਤਾਨਾ ਬੜਾ ਹੁੰਦਾ ਸੀ ਨੰਨੇ ਦਾ। ਉਹਨਾਂ ਉਹਦਾ ਤਾਨਾ ਵੀ ਬੜਾ ਅਜੀਬੋ ਗਰੀਬ, ਉਹਨੇ ਨਾ ਇੰਜ ਕਰਕੇ ਨਾ ਮਾਰਨਾ ਤੇ ਇੰਜ ਕਰਕੇ ਲੈ ਕੋਈ ਵੀ ਛਪਿੰਦਾ ਆਵਾਜ਼ ਨਹੀਂ ਕੀ ਚਮਿੰਦਾਵਾਸ ਉਹਦਾ ਤਾਨਾ ਬੜਾ ਹੁੰਦਾ ਸੀ, ਕਈ ਹੁੰਦੇ ਸੀ ਇੰਜ ਕਰਕੇ ਉਹਦਾ ਬਿਲਕੁਲ ਯਾਨੀ ਕਿ ਪਰਫੈਕਟ ਵੱਜਣਾ। ਯਾਰ ਇੱਕ ਬੱਚਾ ਉਹ ਬੜਾ ਮਸ਼ਹੂਰ ਸੌਰੀ ਐਡਾ ਵੱਡਾ ਫਰੂਟ ਲੈਣਾ, ਬਰਫ਼ ਦਾ ਸੂਆ ਏਡਾ ਵੱਡਾ ਕਿਹੜਾ ਫਰੂਟ ਹੁੰਦਾ ਸੀ? ਕਲੋਜ਼ ਕਰ ਲੈਣਾ ਵੇਖੋ ਮਤਲਬ ਕਿਵੇਂ ਕਰਾਚ ਛੱਡ ਸੂਆ ਗਰਮ ਕਰਕੇ ਉਹਨਾਂ ਅੰਦਰੋਂ ਗਿਰੀ ਖਾਲੀ ਕਰਨੀ ਖਾਦਾ ਗਿਰੀ ਖਾਲੀ ਕਰਕੇ ਅੱਛੇ ਦਿਨ ਫਿਰ ਸਿੱਕਲ ਇੰਜ ਕਰਕੇ ਚਮਚੀ ਤੇ ਪਗਲਾਉਣਾ ਹੈ, ਚਮਚੀ ਪਰ ਪਗਲਾ ਕੇ ਫਿਰ ਇੰਜ ਕਰਕੇ ਸਿੱਕਲ ਪਾਉਣਾ ਹੈ ਤੇ ਉਹ ਚੰਗਾ ਪਾਣਾ ਹੋਣਾ ਓਏ ਹੋਏ ਲਗੂਆ ਵਜਣਾ ਇੱਥੇ ਲੋਮਾ ਡੋਰ ਲੱਗਦੀ ਦੇਖੀ ਤੂੰ? ਬਾਜਾ ਲੱਗਦਾ ਹਾਏ ਹਾਏ ਹਾਏ। ਏਚਕੀ ਦੇ ਵਿੱਚ ਪਿੰਨਾ ਰੱਖਣਾ ਹੁੰਦੇ ਆ। ਤੁਹਾਨੂੰ ਇੱਕ ਹੋਰ ਦੱਸਾਂ, ਬੱਚਿਆਂ ਦੀ ਜੱਗ ਵੀ ਹੁੰਦੀ ਸੀ ਨਾਲ ਦੇ ਮੁਹੱਲੇ ਦੇ ਮੁੰਡਿਆਂ ਹਾਏ। ਤੇ ਅਸਲਾ ਜਿਹੜਾ ਛਾਪਰਾਂ 'ਚ ਮਿੱਟੀ ਨਾ ਵੱਟੇ ਨਹੀਂ, ਉਹ ਤੀਲਾ ਲੈ ਕੇ ਨਾ ਬਾਂਸੀ ਝਾੜੂ ਅੱਗੇ ਤਰਗੋਣਾ ਲਾਣਾ। ਤੇ ਇੱਕ ਹੋਰ ਆਈਟਮ ਸੀ ਪੈਪਸੀ ਦਾ ਬੋਤਲ ਦਾ ਪੈਪ ਲੈ ਕੇ ਵਿੱਚ ਮੂੰਹ ਦੀ ਮੂੰਗੀ ਦੀ ਦਾਲ। ਅੱਛਾ ਭਾਈ ਇੱਕ ਤੁਹਾਨੂੰ ਯਾਦ ਆ ਕਿ 2 ਕੱਪ ਲੈ ਕੇ ਉਹ ਚ ਐਂ ਕਰਕੇ ਲੱਸੀ ਪਾ ਕੇ ਫੋਨ ਬਣਾਣਾ ਉਹਦਾ ਕਿੰਨਾ ਕਿ ਯਾਰ ਹੈਲੋ ਯਾਰ ਹਾਏ ਹਾਏ। ਸੌਰੀ ਸਾਰਿਆਂ ਨੂੰ ਯਾਦ ਹੋਣਾ ਇੱਕ ਗੇਮ ਆਈ ਸੀ ਇੱਕ ਸਿਟੀ ਟੈਪ, ਉਹਦੇ ਫੂਕ ਮਾਰੀ ਸੀ ਉੱਪਰ ਆਂਡਾ ਉਹ ਯਾਦ ਆਇਆ ਬੱਚੇ ਬਹੁਤ ਖੁਸ਼ ਹੁੰਦੇ ਨੇ ਇੱਕੋ ਪਟਾਕਾ ਹੈ ਤਾਂ ਸੁੱਟਦੇ ਸੀ ਐ ਥੱਲੇ ਵੱਜਦਾ ਸੀ ਯਾਰ ਵਿੱਚ ਨਿੱਕੇ ਜੀ ਟਿੱਕੀ ਤੇ ਖੜੀ ਹੋਰ ਹਥਿਆਰ ਹੁੰਦਾ ਸੀ ਇੰਜ ਉਂਗਲਾਂ ਤੇ ਰਬੜ ਚੜਾ ਕੇ ਪਿੱਛੇ ਕਾਗਜ਼ ਪਾ ਕੇ ਐ ਮਾੜਾ ਆਪਣੇ ਦਾਦੇ ਨੇ ਮਾਰਨਾ ਸਵੇਰੇ ਇੰਜ ਬੈਠੇ ਹੋਣਾ ਨਾ ਸੇਤ ਤੇ ਰੋਟੀ ਖਾਂਦੇ ਰਾਮ ਨਾਲ ਰੋਟੀ ਹਾਂ ਕੀ ਮਾਰਿਆ ਹੋਇਆ ਹਾਂ ਕੀ ਮਾਰਿਆ ਬੱਚਿਆਂ ਨੂੰ ਬਾਹਰ ਮਾਰਦੇ ਦਾਦੇ ਓਏ ਯਾਰ ਦੇਖ ਯਾਰ ਅੱਲਾ ਦੀ ਕਸਮ ਭੌਂਦੀ ਕਰਦਾ ਤੂੰ ਓਏ ਯਾਰ ਮਿੱਠੇ ਕੰਡ ਲਗਾਤੀ ਯਾਰ ਯਾਰ ਮੈਂ ਦੇਖਿਆ ਕਦੋਂ ਡਾਕਟਰ ਲੱਗ ਗਿਆ ਮੈਂ ਗੱਲ ਇਸ ਤੋਂ ਗਲਤ ਕੀਤੀ, ਮੈਂ ਦੇਖਿਆ ਤੁਸੀਂ ਚਾਰੇ ਪੰਜੇ ਇਕੱਠੇ ਬੋਲਦੇ ਕਿ ਨਹੀਂ? ਗਿਆ ਨਾ ਕਿ ਉਹ ਕਦੋਂ ਡਾਕਟਰ ਦਾਦਾ ਵੀ ਫੂਦ ਨਹੀਂ ਕਰ ਯਾਰ ਲੰਨ ਦਾ ਯਾਰ ਵੈਸੇ ਵੀ ਡੱਬੀਆਂ ਵੀ ਹਰ ਕੋਈ ਖਤਰਨਾਕ ਗੇਮ ਆਉਂਦੀ ਸੀ ਨਾ ਪਹਿਲੇ ਦਾਦਾ ਦਾਦੇ ਦੇ ਲੱਕ 'ਚ ਰਹਿ ਕਲੇ ਮਾਰਨ ਦੇ ਬੇਸਿਕਲੀ ਦਾਦੇ ਦੇ ਪਿੱਛੇ ਨਾ ਸੀ ਨਿਸ਼ਾਨ ਬਣਾਇਆ ਸੀ ਡੇਂਜਰਸ ਵਾਲਾ ਉਹ ਫਿਰ ਹੋ ਕੇ ਸਾਰਾ ਟਰਾਈ ਕਰਦੇ। ਸਾਡਾ ਸਕੂਲ ਸੀਗਾ ਤਕਰੀਬਨ 2 ਕਿਲੋਮੀਟਰ ਪੈਦਲ ਜਾਣਾ ਪੈਂਦਾ ਸੀ। ਮੈਂ ਤੇ ਮੇਰਾ ਭਰਾ ਜਾਂਦੇ ਹੁੰਦੇ ਸੀ। ਦਰਸ਼ ਭਾਈ ਤੁਹਾਨੂੰ ਚੜੇਲਾ ਨਹੀਂ ਛੱਡ ਕੇ ਚੜੇਲਾ ਚਲੋ ਤੁਸੀਂ 3 ਕਿਲੋਮੀਟਰ ਦੂਰ ਸਕੂਲ ਸੀਗਾ, ਪੈਦਲ ਜਾਣਾ ਹੁੰਦਾ ਸੀ। ਅਸੀਂ ਭਲਾ ਕੀ ਕਰਨਾ, ਵੱਟਿਆਂ ਦੇ ਨਾਲ ਵੱਟੇ ਦਾ ਨਿਸ਼ਾਨਾ ਲਾਣਾ ਤੇ ਬੱਟੇ ਚੁੱਕਦੇ ਜਾਣਾ। ਤੇ ਵੱਟੇ
ਜਿਹਨਾਂ ਵੱਟਾ ਲੱਗ ਕੇ ਨਿਸ਼ਾਨਾ ਲੱਗ ਗਿਆ ਨਾ ਉਹਨੇ ਦੂਸਰੇ ਨੂੰ ਚੱਕ ਕੇ ਲੈ ਜਾਣਾ। ਤੇ ਉਸ ਵੱਟੇ ਤੇ ਜਾ ਕੇ ਲਾਣਾ। ਹਾਏ ਉਹਨੂੰ ਭਲਾ ਕੀ ਕਹਿੰਦੇ ਸੀ, ਇੱਟ ਖੜਕਾ। ਇੱਟ ਖੜਕਾ। ਫੈਸਲ ਭਾਈ ਜਦੋਂ ਤੁਸੀਂ ਸਕੂਲ ਜਾਂਦੇ ਸੀਗੇ ਤੇ ਬੋਰਾ ਲੈ ਕੇ ਜਾਂਦੇ ਸੀਗੇ ਕਿ ਬੈਗ ਹੁੰਦਾ ਸੀ ਤੁਹਾਡੇ ਕੋਲ? ਸਹੀ ਦੱਸਣਾ, ਝੂਠ ਨਹੀਂ ਬੋਲਣਾ। ਮੇਰੀ ਗੱਲ ਸੁਣ ਲੈ, ਅੱਜ ਵੀ ਮੇਰੇ ਸਕੂਲ 'ਚ ਮੇਰੀ ਤਸਵੀਰ ਲੱਗੀ ਹੈ। ਹਾਂਜੀ, ਉਹ ਪੁੱਛਦੇ ਆ ਬੱਚਾ ਕਿੱਥੇ ਆ, ਪੱਖੇ ਲਾ ਕੇ ਲਗਿਆ ਸਾਰੇ ਕਮਰੇ 'ਚ। ਨਹੀਂ ਪੱਕੇ ਮੈਂ ਤੁਹਾਨੂੰ ਦੱਸ ਰਿਹਾ, ਮੇਰੇ ਸਕੂਲ 10 ਨੰਬਰ ਹੁੰਦੇ ਸੀ ਟਾਈ ਲਾਉਣ ਦੇ। ਏਦਾਂ ਦਾ ਬੱਚਾ ਨਾ ਮਾਸਟਰ ਕਹਿੰਦਾ ਸੀ ਬਲੈਕ ਬੋਰਡ ਸਾਫ਼ ਕਰੋ ਤੇ ਜ਼ੁਬਾਨ ਨਹੀਂ ਕਰਦਾ ਸੀ। ਇਹਦਾ ਹਿਪੋਟੈਪ ਠੀਕ ਹੈ, ਵਾਕਮੈਨ ਹੁੰਦੀ ਸੀ ਮੇਰੇ ਕੋਲ। ਓਏ ਹਾਏ ਹਾਏ ਰਿਕਾਰਡ ਕਰਦੇ ਸੀ। ਏਦਾਂ ਲੱਗ आज भी फोटो लगी है, कहते हैं कि देखो जो अगर पढ़ोगे नहीं तो मुस्तकबिल ही है। ਫਖਰ ਨਾਲ ਕਹਿੰਦੇ, ਫਖਰ ਨਾਲ। ਮੈਂ ਪਿਛਲੇ ਦਿਨਾਂ 'ਚ ਗਿਆ ਮੈਂ ਆਪਣੇ ਟੀਚਰਾਂ ਨੂੰ ਮਿਲ ਕੇ ਆਇਆ ਸਾਰਿਆਂ ਨੂੰ। ਹਾਂਜੀ, ਫਿਰ ਉਸ ਤੋਂ ਬਾਅਦ ਜਿਹੜੇ ਦੂਸਰੇ ਸਕੂਲ ਪੜ੍ਹਿਆ ਵਾਂ ਮੈਂ, ਫਿਰ ਸਾਰੀਆਂ ਟੀਚਰਾਂ ਨੂੰ ਮਿਲ ਕੇ ਆਇਆ ਵਾਂ। ਤੁਹਾਨੂੰ ਯਾਦ ਨੇ ਕੋਈ ਟੀਚਰ ਆਪਣੇ ਕੋਲ, ਉਹਨਾਂ ਦਾ ਘਰ ਕੋਈ ਕਿੱਥੇ? ਹਾਂ, ਸਾਰਿਆਂ ਦਾ ਮੈਨੂੰ ਯਾਦ। ਸਾਰੇ ਯਾਦ ਆ, ਸਭ ਦੀ ਜੇਬਾਂ ਕੱਟੀਆਂ। ਹਾਂ, ਇੱਕ ਟੀਚਰ ਨੇ ਪੜਾਇਆ ਵਾ, ਉਹ ਮੁੱਕੇ ਵਾਲਾ ਮਲੰਗ ਬਣਿਆ। ਉਹ ਮੁੱਕੇ ਬਾਅਦ ਦਾ ਪਾਗ ਮੱਤ ਹੋ ਗਿਆ। ਮੇਰੀ ਟੀਚਰ, ਮੈਂ ਤੁਹਾਨੂੰ ਦੱਸਣਾ, ਮੈਂ ਜਿਨ੍ਹਾਂ ਕੋ ਸਾਡੇ ਦੌਰ 'ਚ ਹੁੰਦੀ ਸੀ ਪ੍ਰੀ ਨਰਸਰੀ, ਹਾਂਜੀ ਅਵਲ ਤੋਂ ਵੀ ਉਹ, ਠੀਕ ਹੈ ਨਾ। ਉਹ ਜੋ ਮੈਨੂੰ ਯਾਦ ਹੈ, ਜਿਹੜੀ ਮੈਂ ਟੀਚਰ ਕੋ ਪੜ੍ਹਿਆ ਵਾਂ, ਇਹ ਪ੍ਰੈਪ ਨਰਸਰੀ ਇੱਕ ਹੀ ਟੀਚਰ ਸਨ, ਉਹ ਬਹਿਰੀਨ ਨੇ, ਠੀਕ ਹੈ। ਉਹਨਾਂ ਨੂੰ ਮੈਂ ਬਹੁਤ ਯਾਦ ਕਰ ਰਿਹਾ ਵਾਂ। ਉਸ ਤੋਂ ਬਾਅਦ ਅਵਲ ਕਲਾਸ ਦੇ ਵਿੱਚ ਜਿਹੜੀ ਟੀਚਰ ਕੋ ਸੀ, ਉਹ ਰਸ਼ੀਆ ਚਲੇ ਗਏ ਨੇ। ਹੈਲੋ, ਜਿਹੜੀ ਦੋਮ ਦੇ ਵਿੱਚ ਸੋਰੀ ਆ, ਜਿੰਨੀਆਂ ਹੋਰ ਸੀ ਸਾਰੀ ਯਾਦ ਆ, ਜਿਹੜੀਆਂ ਇੱਥੇ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਕੀਤਾ। ਲਓ ਜੀ, ਮੈਂ ਤੁਹਾਨੂੰ ਦੱਸਾਂ, नहीं याद। ਭਾਈ ਜਾਨ ਸਾਰਾ ਦਾ ਸਾਰਾ ਫੈਸਲਾ ਭਾਈ ਦਾ ਝੂਠ। ਉਹਦੀ ਰੀਜ਼ਨ ਕਿ ਉਸ ਦੌਰ 'ਚ ਨਾ ਤਾਂ ਪ੍ਰੀ ਨਰਸਰੀ ਸੀ ਕਿਤੇ ਨਾ ਪ੍ਰੈਪ ਨਹੀਂ, ਹੈ ਸੀ। ਯਾਰ ਕੱਚੀ ਪੱਕੀ ਤਾਂ ਸ਼ੁਰੂ ਤੋਂ ਕੰਮ, ਕੱਚੀ ਪੱਕੀ ਪਹਿਲੀ ਦੂਸਰੀ ਨਹੀਂ ਯਾਰ ਫੈਸਲ ਭਾਈ। 65 'ਚ ਸ਼ੁਰੂ ਕੀਤਾ ਵਾ, 65 'ਚ ਪੜ੍ਹਿਆ ਮੈਂ। ਦਿਮਾਗ ਠੀਕ ਆ ਤੇਰਾ। ਯਾਰ 2013 'ਚ ਪੜ੍ਹਿਆ। ਹਾਂ। ਪ੍ਰੀ ਨਰਸਰੀ, ਠੀਕ ਹੈ ਨਾ। 1998 ਦੇ ਵਿੱਚ ਮੈਂ ਮੈਟ੍ਰਿਕ ਕੀਤਾ। ਉਹ ਮੈਂ ਮਰ ਗਿਆ। ਭਾਈ ਨੇ ਬੜਾ ਛਾਪਰ ਵਾਲੇ ਪਕਾਲੇ ਜਿਹੜਾ ਮੂੰਹ ਆ, ਜਾਣਦਿਆ ਕਰੋ। ਸਹੀ ਕਰਾ, ਮੇਰੀ ਹੋਸ਼ ਦੀ ਗੱਲ ਆ, ਕੱਚੀ ਪੱਕੀ ਸੀ ਇੱਕੋ ਕਹਿਣਾ। ਮੈਨੂੰ ਕਿਵੇਂ ਪਤਾ? ਕੱਚੀ ਹੁੰਦੀ ਸੀ ਬਸ। ਮੈਨੂੰ ਕਿਵੇਂ ਪਤਾ ਫਿਰ ਨਰਸਰੀ ਪ੍ਰੈਪ ਦਾ? ਦੱਸੋ। ਉਹ ਤੁਹਾਨੂੰ ਹੁਣ ਪਤਾ ਲੱਗਾ, ਤੁਹਾਨੂੰ ਬੱਚੇ ਤੁਹਾਡੇ ਪੜ੍ਹਦੇ। ਹੁਣ ਦੇ ਬੱਚੇ ਦੱਸ ਰਹੇ ਨਾ। ਤੋਤੇ ਵਾਲੇ ਕਹਦੇ ਤਾਂ ਤੁਸੀਂ ਸ਼ੁਰੂ ਅਰੇ ਵਾਹ। ਉਹ ਨਹੀਂ ਯਾਰ, ਇੱਧਰ ਜਿਹੜਾ ਤੁਸੀਂ ਪੜ੍ਹਦੇ ਨੇ ਬਾਬਾ ਆਮਲਾ, ਉਹ ਬਾਬਾ ਤੁਹਾਡੇ ਹਾਲ ਤੱਕ ਆਮ ਨਹੀਂ ਲੈ ਕੇ ਆਇਆ। ਨਰਸਰੀ ਪ੍ਰੈਪ ਅਵਲ ਦੋਮ ਸੋਮ ਚਹਾਰਮ ਪੰਜਮ ਚਚਮ ਹਫਤਮ ਚਤਮ ਚਚਮ ਨਹੀਂ। ਨਾਮ ਦਮ ਸੱਤਮ 25 ਨਹੀਂ। ਨਾਮ ਦਮ। ਫੈਸਲ ਭਾਈ ਤੁਸੀਂ ਉਦੋਂ ਪੜ੍ਹੇ ਜਦੋਂ ਅੱਲਾ ਦੀ ਕਿਸਮਤ ਤਖਤੀ ਦੇ ਉੱਤੇ ਨਾ ਜਦੋਂ ਮਹਿੰਦੀ ਲਾ ਕੇ ਕਰਦੇ ਹੁੰਦੇ, ਤੁਸੀਂ ਉਦੋਂ ਪੜ੍ਹੇ। ਤੇ ਤੁਸੀਂ ਸਾਨੂੰ ਦੱਸਣ ਨੇ ਗੋਹਾ ਨਾ, ਮੈਂ ਲਫ਼ਜ਼ ਚੇਂਜ ਕਰਦਾ, ਗੋਹਾ। ਹਾਂ, ਹਸਨੀ ਸਾਹਿਬ ਇਹ ਉਹ ਆਲ ਫਾਲ ਕਰੈਕਟਰ ਸੀ ਕਿ ਗੋਇਆ ਵੀ ਇੰਜ ਕਰਕੇ ਬਾਲ ਚ ਪਾ ਕੇ ਨਾ ਤੇ ਫ੍ਰਿਜ ਦੇ ਉੱਪਰ ਵਾਲੇ ਖਾਣੇ ਰੱਖਿਆ ਹੁੰਦਾ ਸੀ। ਇਹ ਸਵੇਰੇ ਤਖਤੀ ਬਣਾਉਣਾ। ਸਾਡੇ ਠੰਡਾ ਹੋ ਜਾਂਦਾ। ਹੁਣ ਵੇਖ, ਉਸ ਦੌਰ 'ਚ ਫਰਿੱਜਾਂ ਹੀ ਨਹੀਂ ਸੀ ਹੁੰਦੀਆਂ। ਹੁਣ ਫ੍ਰਿਜ ਉਦੋਂ ਡਾਊਨਸ ਲਿਆ ਤੋਂ ਬਾਤ ਬਣੀ, ਮਸ਼ਹੂਰੀ ਕਰੀ ਸੀਗੀ। ਉਦੋਂ ਉਹ ਮਸ਼ਹੂਰੀਆਂ, ਉਦੋਂ ਡੀਪ ਫਰੀਜ਼ਰ ਹੁੰਦੇ ਸੀਗੇ, ਲੇਕਿਨ ਜ਼ਿਆਦਾਤਰ ਫਰਿੱਜਾਂ ਕਿਸੇ ਘਰ ਹੁੰਦੇ ਸੀ। ਪੀਪੀ ਨੰਬਰ ਹੁੰਦਾ ਸੀਗਾ। ਹੁੰਦਾ ਸੀ ਪੀਪੀ ਨੰਬਰ, ਪਰਸਨਲ ਪ੍ਰਾਈਵੇਟ, ਠੀਕ ਹੈ ਨਾ। ਕਿਸੇ ਦੇ ਘਰ ਲੱਗਾ ਹੋਣਾ, ਹਾਂ, ਕਿ ਉਹਨੇ ਕਹਿਣਾ ਯਾਰ ਫਲਾਣੇ ਦੇ ਘਰ ਫੋਨ ਪਹਿਲੇ ਬੁੱਕ ਕਰਾਣੀ ਪੈਂਦੀ ਸੀ ਕਾਲ, ਕਿ ਅਸੀਂ ਰਾਤ ਨੂੰ 11 ਵਜੇ ਨਾਲ ਕਾਰ, ਪਹਿਲੇ ਹਾਫ ਰੇਟ ਹੁੰਦਾ ਸੀ, ਫੁੱਲ ਰੇਟ, ਕੁਆਟਰ ਰੇਟ, ਠੀਕ ਹੈ ਨਾ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹਾਫ ਰੇਟ, ਤੇ ਫਿਰ ਉਸ ਤੋਂ ਬਾਅਦ 5 ਵਜੇ ਤੋਂ ਲੈ 5 ਵਜੇ ਤੋਂ ਲੈ ਕੇ 7 ਵਜੇ ਤੱਕ ਕੇ 8 ਵਜੇ ਤੱਕ ਕੁਆਟਰ ਰੇਟ, ਫਿਰ ਐਂਡ ਤੇ ਫਿਰ 25 ਪੈਸੇ ਰੇਟ। ਤੁਹਾਨੂੰ ਪਤਾ ਹਰ ਛੋਟੀ ਈਟ ਤੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਅਫਵਾਹ ਉੜਦੀ ਹੁੰਦੀ, ਨਹੀਂ ਮੈਂ ਨਾਲ ਦੇ ਪੁੱਛ ਕੇ ਨਿਕਤ ਨਹੀਂ, ਉਹਦਾ ਭਰਾ ਰਹਿੰਦਾ ਸਾਊਥੀ ਆ, ਉਹਨੇ ਈਦ ਕਰਦੀ ਆ। ਇਹ ਪਤਾ ਹੀ ਨਹੀਂ ਹੁੰਦਾ, ਉਹਨੂੰ ਪਤਾ ਨਹੀਂ ਮੇਰਾ ਕੋਈ ਭਰਾ ਬਾਹਰ ਵੀ ਆ। ਸੱਚੀ ਮੁੱਚੀ ਐਸਾ ਹੀ ਹੈ ਯਾਰ ਛੁੱਟੀਆਂ ਜਦੋਂ ਹੋਣੀਆਂ ਨਾ 3 ਮਹੀਨੇ ਦੀਆਂ, ਸਭ ਤੋਂ ਪਹਿਲੇ ਨੰਬਰ ਤੇ ਨਾ ਮਾਸਟਰ ਨੇ ਅਨਾਉਂਸਮੈਂਟ ਕਰਨਗੇ, ਇਹਨੇ ਰੰਗ ਛੱਡਿਆ ਨਾ ਇੱਕ ਦੂਜੇ ਦੇ ਸੇਜ ਦਾ ਸਿਰ ਤੇ, ਠੀਕ ਹੈ ਯਾਰ ਉਹ ਦਿਨ ਸੀ ਤੇਰੇ। ਕਮਾਲ। ਤੇ ਦੂਜੇ ਨੰਬਰ ਤੇ ਇਹ ਛੁੱਟੀਆਂ ਬਿਠਾਈ ਹੋਈਆਂ ਨੇ, ਕੰਮ ਕੁਮ ਲਿਆ, ਸਾਰਾ ਕੁਝ ਆਇਆ, ਤੇ ਜਦੋਂ ਘਰ ਆਣਾ ਤੇ ਇੱਕ ਅਫਵਾਹ ਉਡਣੀ ਕਿ ਥੋੜਾ ਗਰੁੱਪ ਫਿਰ ਰਿਹਾ ਬਾਹਰ ਨੂੰ। ਹਾਂ, ਬਾਹਰ ਨੇ ਸੁਣਿਆ। ਹਾਂ, ਏਦਾਂ ਹੀ। ਤੇ ਬਾਹਰ ਨਿਕਲਦਾ ਮਤੋਂ ਕਹਿਣਾ ਨਹੀਂ ਚਾਹੀਦਾ ਯਾਰ, ਹੁਣ ਤੇ ਉਹ ਫੋੜਾ ਵੀ ਨਹੀਂ ਨਿਕਲਦਾ ਯਾਰ, ਜਿਹੜਾ ਉਦੋਂ ਨਿਕਲਦਾ ਸੀ। ਇੰਜ ਕਰਕੇ ਕੁੱਟਣਾ ਵੀ ਯਾਰ, ਵੀ ਰੌਣਕ ਲੱਗ ਜਾਣੀ ਇੱਕ ਵਾਰੀ। ਤਾਂਗੀਰ ਤੇ ਲਾਉਣੀ ਏਦਾਂ। ਅੱਛਾ, ਕਈ ਵਾਰੀ ਏਦਾਂ ਹੁੰਦਾ ਸੀਗਾ ਕਿ ਅਸੀਂ ਬਚਪਨ ਖੇਲਣਾ, ਤੇ ਖੇਲਣਾ ਵੀ ਉੱਥੇ ਕਿ ਜਿੱਥੇ ਛੱਤਾ ਲੱਗਾ ਵਾ, ਉਹਨੇ ਸੋਹਣਾ ਬਾਬੇ ਰੋੜਾ ਮਾਰਨਾ, ਸੋਹਣਾ ਰੋਬੜਾ ਇੱਥੇ ਰੋਬੜਾ। ਐ ਤੁਸੀਂ ਰਾਤ ਨੂੰ ਸੁੱਤੇ ਆ, ਸਵੇਰੇ ਤੁਸੀਂ ਉੱਠ ਕੇ ਆ, ਤੇਰਾ ਫਰੇਮ ਹੀ ਹੋਰਾ ਕੈਨੇਡਾ ਨਿਕਲ ਆਉਣੇ ਤੁਹਾਡੇ। ਪਤਾ ਹੁਣ ਕੈਨੇਡਾ ਨਹੀਂ ਨਿਕਲਦੇ ਇੱਥੇ। ਯਾਰ ਮਿੱਠੇ ਉਹ ਜਾਮ ਨੂੰ ਦਵਾਈ ਕਿੱਥੇ ਗਈ? ਹਾਏ ਹਾਏ ਹਾਏ, ਮੂੰਹ ਪੱਕਦੇ ਹੁੰਦੇ ਸੀ ਲਾਉਂਦੇ ਭਲਾ ਕਿਹਨਾਂ ਸੀ ਉਹਨੇ ਇੰਜ ਕਰਕੇ ਭਰ ਕੇ ਆਇਆ। ਯਾਰ। ਉਹ ਭਿੰਡੀ ਕੱਟ ਕੇ ਮੂੰਹ ਤੇ ਲਾਉਣੀ। ਓਏ ਹੋਏ, ਅਰੇ ਛਿੱਛਾ ਬਣਾ ਕੇ ਰੋਟੀ ਖਾਂਦੇ ਸੀ। ਅੰਬ ਦਾ ਛਿੱਛਾ ਬਣਾਣਾ, ਹਫਾੜ ਟੀਕੇ ਵਾਲੇ ਨੇ ਆਉਣਾ ਤੇ ਐਵੇਂ
ਮੱਲੇ ਦਾ ਕੀਚੜ ਬੰਦੇ ਨੇ ਬੈਠਾ ਖਿਲਾ ਕੇ ਨਾ ਛੱਡਿਆ ਲਓ ਜੀ ਖਿਲਾ ਕੇ ਤੇ ਲੋਕਾਂ ਦਾ ਰੋ ਪੈਣਾ ਹਾਂ ਲਵਾ ਲੈਣ ਸਹੀ ਟੀਕੇ ਆਇਆ ਜੀ ਚਾਚਾ ਤੇਰੇ ਕੋ ਬਹਿ ਗਏ ਵਿਚਾਰੇ लेकिन हूँ दौर बड़ा चेंज हो गया। मेरे शहर का एक छोटा बच्चा बड़ों की दुनिया देख के बड़ा होने से डरता है। ਹਾਏ 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 वो दौर किधर गया? ਪਤਾ ਨਹੀਂ ਇੱਧਰ ਗਿਆ सब कुछ यार का एहसास ਕੱਲ ਵਰਗੇ ਬੱਚੇ ਪਹਾੜਾ ਪੜਦੇ ਜਾਂਦੇ ਸੀ ਚੀਜ਼ ਲੈਣ ਤੇ ਚੀਜ਼ ਭੁੱਲ ਜਾਂਦੇ ਦੌੜੀ ਅੱਛਾ ਮੈਨੂੰ ਇੱਕ ਸਮਝ ਨਹੀਂ ਆਉਂਦੀ ਜਦੋਂ ਪਹਾੜਾ ਪੜਦੇ ਤੇ ਹਿਲਦੇ ਕਿਉਂ ਸੀਗੇ ਇੱਕ ਦੂੜੀ ਦੋ ਦੂੜੀ ਚਾਰ ਈਜ਼ੀ ਪਹਾੜੇ ਆ ਤੇ ਮੁਸ਼ਕਲ ਪਹਾੜੇ ਭਲਾ ਕਿੰਨਾ ਹੁੰਦੇ ਸੀ ਜਿਹੜੇ ਇੰਗਲਿਸ਼ ਮੀਡੀਅਮ ਚ ਹੁੰਦੇ ਸੀ ਦੋ ਇੱਕ ਵਾਰ ਦੋ ਬਾਰ ਦੋ ਇੱਕ ਅੱਛਾ ਕਈ ਬੱਚੇ ਜਿਹੜੇ ਨਲਾਇਕ ਸਟੂਡੈਂਟ ਹੁੰਦੇ ਸੀ ਨਾ ਉਹਨਾਂ ਪਹਿਲਾਂ ਕਿਦਾਂ ਪੜਨਾ जब जमदा नूरुद्दीन तो वो सो शहर गया तो नूरुद्दीन फिर तो वो कुछ नहीं ना तो मैं दस रहा ਜੇ ਹਮਾਰਾ ਸਕੂਲ ਹੈ क्या था हाय 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 ਸਭ ਤੋਂ ਨਲਾਇਕ ਬੱਚਾ ਕਿਹੜਾ ਹੁੰਦਾ ਸੀ ਜਿਹੜਾ ਟਿਊਸ਼ਨ ਰੱਖਦਾ ਸੀ ਆਹੋ ਕਹਿੰਦਾ ਟਿਊਸ਼ਨ ਰੱਖੀ ਠੀਕ ਹੈ ਨਾ ਤੇ ਜਿਹੜਾ ਮੋਨੀਟਰ ਹੁੰਦਾ ਸੀਗਾ ਨਾ ਉਹਦੀ ਵਰਥ ਵੈਲਿਊ ਹੁੰਦੀ ਸੀ ਲੇਕਿਨ ਮੋਨੀਟਰ ਵੀ ਨਲਾਇਕ ਹੁੰਦਾ ਸੀ ਜਿਹੜਾ ਕੰਮ ਕੁਮ ਨਹੀਂ ਸੀਗਾ ਉਸਤਾਦ ਬਣਾਉਂਦੇ ਹੀ ਉਹਨੂੰ ਸੀ ਬਣਾਉਂਦਾ ਹੁੰਦਾ ਸੀ ਓਏ ਆ ਭਾਈ ਦਾਨਿਸ਼ ਅਸੀਂ ਉਸਤਾਦਾਂ ਦਾ ਇੰਨਾ ਤੋਂ ਇਹਤਰਾਮ ਕਰੀਦਾ ਸੀਗਾ ਸਿਰਫ ਜਿਸ ਰੋਡ ਤੋਂ ਉਸਤਾਦ ਜੀ ਆਉਂਦੇ ਸੀ ਲੋਕ ਜੀ ਯਾਰ ਉਸਤਾਦ ਜੀ ਆਉਂਦੇ ਟੀਚਰ ਆਉਂਦੇ ਕਿਤੇ ਮਾਰਨਗੇ ਹਕੀਕਤ ਬਾਤ ਹੁਣ ਤੇ ਉਸਤਾਦ ਜੀ ਹੁਣ ਨਹੀਂ ਹੈ। ਉਸਤਾਦਾਂ ਨਾਲ ਸਿੱਟਾ ਪਿੰਡਾ ਹੈ ਨਹੀਂ ਸਹੀ ਗੱਲ ਸਿੱਟਾ ਨਹੀਂ ਉਸ ਵੇਲੇ ਤੁਸੀਂ ਪੜ੍ਹੇ ਵੀ ਨਹੀਂ ਨਾ ਯਾਰ ਇੰਨਾ ਵੀ ਕਾਹਦਾ ਰੋਬ ਦਬਦਬਾ ਦੱਸ ਅੱਛਾ ਉਸ ਦੌਰ 'ਚ ਬੜਾ ਖੂਬਸੂਰਤ ਸੀਗਾ ਕਿ ਜਿਹੜਾ ਬੰਦਾ ਟੈਲੈਂਟ ਹੁੰਦਾ ਸੀ ਨਾ ਤੇ ਉਹਨੂੰ ਨਾ ਸਪੈਸ਼ਲੀ ਉਸ ਕੰਮ ਦੇ ਵਿੱਚ ਰੱਖਦੇ ਸੀ ਜਿੱਦਾਂ ਕਿ ਅਸੀਂ ਕਵਾਲੀ ਕਰਦੇ ਹੁੰਦੇ ਸੀ ਤੇ ਉਹ ਹੈਡਮਾਸਟਰ ਨੇ ਕਹਿਣਾ ਕੋਈ ਮਸਲਾ ਨਹੀਂ ਤੁਸੀਂ ਯਾਰ ਬਜ਼ਮੇ ਤੁਸੀਂ ਸਿਰਫ ਨਾ ਬਜ਼ਮੇ ਉਹਨੇ ਕਹਿਣਾ ਤੁਸੀਂ ਸਿਰਫ ਨਾ ਕੱਪ ਜਿੱਤ ਕੇ ਲੈ ਕੇ ਆਣਾ ਵਾ ਬਾਕੀ ਤੁਹਾਡੀ ਪੜ੍ਹਾਈ ਸਾਰੀ ਪਾਸ ਹੈ ਤੁਹਾਨੂੰ ਕਰ ਦਾਂਗੇ ਅੱਛਾ ਇਦਾਂ ਹੀ ਹੁੰਦਾ ਯਾਰ ਮੈਂ ਨਾ ਮੈਨੂੰ ਯਾਦ ਹੈ ਕਿ ਪਹਿਲੇ ਦਿਨ ਹੀ ਨਹੀਂ ਕਿਹਾ ਮੈਂ ਗਿਆ ਤੇ ਮੈਂ ਮਿੱਠਾ ਜੀ ਕਿਤਾਬ ਮੈਂ ਲੈ ਕੇ ਨਹੀਂ ਗਿਆ ਯਾਰ ਨਾ ਯਾਦ ਕਰਾਓ ਮੈਂ ਰੋਕ ਉਹ ਯਾਰ ਤੂੰ ਰੋ ਬਣਾ ਲੈ ਤੇਰਾ ਇੰਗਲਿਸ਼ ਮੀਡੀਅਮ ਨਾਲ ਤਲਕ ਹੀ ਕੋਈ ਨਹੀਂ ਇੰਗਲਿਸ਼ ਮੀਡੀਅਮ ਤੇ ਪਾਇਨ ਇੰਗਲਿਸ਼ ਮੀਡੀਅਮ ਤੇ ਹੋਣਾ ਆ ਬੜਾ ਲਬੇਟੀ ਤਰਪਾ ਇੰਗਲਿਸ਼ ਮੀਡੀਅਮ ਤੇ ਹੋਣਾ ਆ ਵਾ ਇਹ ਗੱਲ ਮੇਰੀ ਗੱਲ ਸੁਣ ਮੈਂ ਕਿਤਾਬ ਹੀ ਨਹੀਂ ਲੈ ਕੇ ਅਗਲੇ ਦਿਨ ਮੇਰੀ ਟੀਚਰ ਕਹਿੰਦੀ ਫੈਜ਼ ਆਪ ਕਿਤਾਬ ਕਿਉਂ ਨਹੀਂ ਲੈ ਕੇ ਆਏ ਤੇ ਉਹਨਾਂ ਨੂੰ ਕਹਿੰਦਾ ਮੈਂ ਤਾਂ ਯੂਨੀਫਾਰਮ ਵੀ ਨਹੀਂ ਪਹਿਨਦਾ ਬਸ ਨਹੀਂ ਮੇਰੀ ਟੀਚਰ ਕਹਿੰਦੇ ਫੈਜ਼ ਆਪ ਕਿਤਾਬ ਕਿਉਂ ਨਹੀਂ ਲੈ ਕੇ ਆਏ ਇਦਾਂ ਦੇ ਬੱਚੇ ਨੂੰ ਮਾਸਟਰ ਜਦੋਂ ਕਹੇ ਨਾ ਫੈਜ਼ ਸਬਕ ਸੁਣਾਓ ਤੇ ਅੱਗੇ ਹੱਥ ਕਰ ਦਿੰਦਾ ਸੀ ਫੀਜਾ ਕਹਿਤਾ ਹੁਣ ਉਹਨੇ ਐਵੇਂ ਫੈਜ਼ ਐਵੇਂ ਹੀ ਪਾ ਦਿੰਦੇ ਫੈਸਲ ਭਾਈ ਆਪਣੇ ਆਪ ਨੂੰ ਸਪਸ਼ਟੀਕੇਟਡ ਕਰਨ ਵਾਸਤੇ ਚੁੱਪ ਕਰ ਫੈਜ਼ ਆਪ ਕਿਤਾਬ ਕਿਉਂ ਨਹੀਂ ਲੈ ਕੇ ਆਏ ਅੱਛਾ ਜਦੋਂ ਮੈਂ ਕਿਹਾ ਫੈਸਲਾ ਕਿਤਾਬ ਕਿਉਂ ਲੈ ਕੇ ਨਾ ਨਹੀਂ ਕੋਈ ਫੈਸਲਾ ਭੋਗਾਂਗੇ ਉਹਨਾਂ ਨੇ ਕਿਉਂ ਮੇਰੀ ਟੀਚਰ ਕਹਿੰਦੀ ਕਿਤਾਬ ਨਹੀਂ ਲੈ ਇਦਾਂ ਦਾ ਨਲਾਇਕ ਬੱਚਾ ਹੁੰਦਾ ਸੀ ਤੁਸੀਂ ਦੇਖਣਾ ਕਲਾਸ ਵਿੱਚ ਜਦੋਂ ਮਾਸਟਰ ਕਹਿੰਦੇ ਯਾਰ ਮੇਰੀ ਸਟਿਕ ਲੈ ਕੇ ਆਓ ਜੋ ਸਟਿਕ ਮਾਸਟਰ ਕਹਿੰਦਾ ਨਹੀਂ ਚੁੱਪ ਕਰ ਜਾ नहीं फैज आप किताब क्यों नहीं लेके आए? मैं कहा टीचर मुझे सारी याद है ते पूरे स्कूल च धुंम पै गई वो फैज ਨੂੰ ਕਿਤਾਬ ਜ਼ੁਬਾਨੀ ਯਾਦ ਉਹ ਕਹਿਣ ਲੱਗ ਪਏ ਭਾਈ ਉਹਦੇ ਕੋਲ ਲੈ ਲੰਦੇ ਨਹੀਂ ਮੈਨੂੰ ਸਕੂਲ ਚ ਪ੍ਰਿੰਸ ਦਾ ਲਕਬ ਮਿਲਿਆ ਸੀ ਉਹ ਮੇਰੀ ਮਰ ਗਿਆ ਮੈਂ ਮਰ ਗਿਆ ਉਹ ਕਹਿੰਦੇ ਮੇਰੇ ਟੀਚਰ ਨੇ ਕਿਹਾ ਸੀ ਇਦਾਂ ਦੇ ਬੱਚੇ ਨੂੰ ਮਾਸਟਰ ਨਾਮ ਤੇ ਨਹੀਂ ਬੁਲਾਉਂਦਾ ਕਿਉਂਕਿ ਉਹ ਮੋਟੇ ਉੱਠੋਏ ਸਮਾਰਟ ਹੀ ਬੜਾ ਸਰ ਸੀ ਪ੍ਰਿੰਸ ਉਦੋਂ ਨਹੀਂ ਸੀ ਇਹ ਹੁੰਦਾ ਕਿ ਪ੍ਰਿੰਸ ਨਾਂ ਪਾਤਾ ਉਦੋਂ ਤੇ ਪਿਓ ਦੇ ਨਾਂ ਤੋਂ ਬੁਲਾਉਂਦੇ ਹੁੰਦੇ ਸੀ ਓਏ ਸਾਦਕ ਦੇ ਆ ਓਏ ਅਕਰਮ ਦੇ ਆ ਉਹ ਫਲਾਣੇ ਦੇ ਆ ਇਹਨਾਂ ਨੂੰ ਵੀ ਕਹਿੰਦੇ ਹੁੰਦੇ ਸੀ ਉਹ ਰਾਮੇ ਦੇ ਆ ਇਹਨੂੰ ਵੀ ਕਹਿੰਦੇ ਹੁੰਦੇ ਸੀ ਓਏ ਇਧਰ ਆ ਉਹ ਨਾ ਬੇਸਿਕ ਤੌਰ ਤੇ ਯਾਰ ਬਚਪਨ ਯਾਰ ਅਸੀਂ ਨਾ ਇਹ ਨਾ ਉਸਤਾਦ ਜੀ ਆਉਂਦੇ ਨੇ ਨਾ ਤੇ ਬਚਪਨ ਦਾ ਸ਼ੋਅ ਅਸੀਂ ਦੁਬਾਰਾ ਕਰਾਂਗੇ ਬਚਪਨ ਕੀ ਯਾਦ ਯਾਰ ਇਦਾਂ ਦੇ ਬੱਚੇ ਜੋ ਕਲਾਸ ਚ ਆਉਂਦਾ ਸੀ ਨਾ ਤੇ ਸਾਰੇ ਹੀ ਕਹਿੰਦੇ ਸੀ ਓਏ ਬਾਤ ਸੁਣੋ ਓਏ ਬਾਤ ਸੁਣੋ ਮੈਂ ਗੰਦੀ ਬਾਤ ਤੂੰ ਤੇ ਲਿਖੀ ਜਾਂਦਾ ਅੱਛਾ ਵੈਸੇ ਭਾਈ ਚਿੜੀ ਉਡੀ ਕਾਉਂਡਾ ਵੀ ਉਦੋਂ ਬਹੁਤ ਖੇਲਿਆ ਜਾਂਦਾ ਇਹਨਾਂ ਦਾ ਉਦੋਂ ਵੀ ਨਹੀਂ ਸੀ ਮਤਲਬ ਹੁੰਦਾ ਐ ਕਰਕੇ ਤੁਹਾਡੇ ਸੁੱਜ ਜਾਣੇ ਲਾਲ ਲੁਕਣ ਮਿੱਟੀ ਭਾਈ ਫੈਸਲਾ ਲੜ ਕੇ ਬੱਚੇ ਮਸ਼ਹੂਰ ਹੁੰਦੇ ਸੀਗੇ ਹੱਥ ਮਿਸ ਕਰਨ ਚ ਅੱਛਾ ਭਾਈ ਟੀਚਰ ਬਣ ਕੇ ਰੱਖਣਾ ਫੈਸਲਾ ਲੜ ਕੇ ਬੱਚੇ ਭਾਈ ਫੈਸਲਾ ਲੜ ਕੇ ਬੱਚੇ ਨੂੰ ਸੋਟੀ ਪਾਈ ਸੀ ਨਾ ਹੁਣ ਹੌਲੀ ਬੱਚੀ ਆਓ ਇੱਥੇ ਲੈ ਲੈਣੀ ਆ ਤੜਫੀ ਲੜ ਕੇ ਅਗਲੀ ਨਾ ਵੱਜੀ ਅੱਛਾ ਇਦਾਂ ਦੇ ਬੱਚੇ ਨਾ ਨਾਲ ਦਾ
ਅੱਛਾ ਜਿਹੜਾ ਨਾਲ ਦਾ ਸਟੂਡੈਂਟ ਹੁੰਦੇ ਨਾ ਉਮੀਦ ਜਿਹਾ ਯਾਰ ਪਾਉਂਦੇ ਸੀ ਜਿਹੜਾ ਅੱਛਾ ਟਿਫਨ ਲੈ ਕੇ ਤੇ ਉਹਨੂੰ ਗੱਲ ਸੁਣਾਉਂਦੇ ਆਜ ਪਾਪਾ ਨੇ ਦਿਹਾਈ ਤੁਸੀਂ ਪੈਸੇ ਵੀ ਨਹੀਂ ਮਿਲੇ ਪਰਾਠਾ ਤਾਲੂ ਪ੍ਰੋਗਰਾਮ ਸੁਣਾ ਕੁਕੂੜਾ ਖਾਏਗਾ ਫੈਸਲ ਭਾਈ ਯਾਰ ਕਹਿੰਦੇ ਬੱਚੇ ਨੂੰ ਜਦੋਂ ਟੀਪੂ ਕੋਲ ਕਹਿੰਦੇ ਤਾਂ ਕਿਸ ਕਿਸਮ ਦੀ ਬਾਬਾ ਜੀ ਸਿਰਫ ਨਿਸ਼ਾਨੇ ਵਾਸਤੇ ਮਾਰਦੇ ਹੁੰਦੇ ਸੀ ਕਿ ਇਦਾਂ ਮੈਨੂੰ ਮਾਰਨਾ ਵਾ ਬਸ ਯਾਰ ਮੈਂ ਰੋਣ ਲੱਗਣਾ ਯਕੀਨ ਉਹਨੂੰ ਬਚਪਨ ਤੋਂ ਯਾਦ ਉਹ ਤਾਂ ਬਚਪਨ ਦਾ ਦੇਵਦਾ आप बहुत बहुत ख्याल रखिएगा ये शो इंशाल्लाह ताला हम उस्ताद जी आएंगे और उनसे भी बचपन की बातें सुनेंगे बचपन की ਬਚਪਨ ਦੀਆਂ यादें ਗੱਲਾਂ ਜਦੋਂ ਹੁੰਦੀਆਂ ਨਾ ਮਿੱਠੇ ਦਾ ਰੋਣ ਨਿਕਲ ਜਾਂਦਾ ਨਹੀਂ इस ਤੁਹਾਨੂੰ तरह। ਪਤਾ और दूसरे नंबर पे वो मिठा और कालू भाई इन्होंने कोई प्लान बनाया था कि फैसल नूं रुवाना ਸਾਹਮਣੇ है ਆਏ ਸੀ ਸਭ ਰਲੇ ਸੀਗੇ फैसल नूं रुवाना है ਬਾਕੀ ਚੰਡਾ ਨਹੀਂ ਸੀ ਹੈਗੀਆਂ ਮਿੱਟੇ ਵਿੱਚ ਇਹਨਾਂ ਨੇ ਮੇਰਾ ਦਿਲ ਦੁਖਾਇਆ ਕਿਉਂਕਿ ਉਹ ਤੁਹਾਨੂੰ ਥੋੜਾ ਜਿਹਾ ਹੀ ਲੇਕਿਨ ਅਸੀਂ ਤਕਰੀਬਨ ਅੱਧਾ ਪੌਣਾ ਘੰਟਾ ਬਹਿਸ ਹੋਈ ਹੈ ਸਾਡੀ ਉੱਧਰ ਵੀ ਗਏ ਆ ਲੇਕਿਨ ਉਹ ਸਿਰਫ ਇੱਕ ਜਸਟ ਮਜ਼ਾਕ ਸੀਗਾ ਉਹ ਮੈਨੂੰ ਸਤਾਉਣ ਡੇ ਸੀਗੇ ਲਵ ਯੂ ਤੇ ਐਸੀ ਗੱਲ ਕੋਈ ਨਹੀਂ ਸਾਡੀ ਟੀਮ ਦਾ ਖੁਸ਼ ਰਿਹਾ ਇਤਫਾਕ ਜੀ। ਹੈ। ਅਸੀਂ ਸਾਰੇ ਇਤਫਾਕ ਨਾਲ ਰਹਿੰਦੇ ਆ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਣਾ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਤਾਲਾ ਜਲਦ ਮੁਲਾਕਾਤ ਹੋਏਗੀ ਘਰ ਪਰੋਣੇ ਆਏ ਤੇ ਬੱਤੀ ਬੰਦ ਹੋਈ ਉਹ ਕਹਿੰਦੇ ਬੱਤੀ ਬੰਦ ਹੋ ਗਈ ਕਹਿੰਦੇ ਨਹੀਂ ਅੰਡਰਟੇਕਰ ਆਉਣ ਲੱਗਾ ਇਦਾਂ ਦੇ ਬੱਚੇ ਨੂੰ ਖੁੱਲਾ ਕਿਉਂ ਲੈਣਾ ਭੇਜੀ ਨੇ ਰਾਹ ਚ ਆਉਂਦੇ ਤਾਂ ਉਹ ਵੀ ਖਾ ਜਾਂਦੇ ਆ